ਪੰਜਾਬੀ ਰੇਡੀਓ ਜੁਗਾ ਸੇ ਸੁਣ ਰਹੇ ਸਾਰੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਇੱਕ ਵਾਰੀ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਸਿਹਤ ਸੰਭਾਲ, ਜਿਸ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਦੱਸਦੇ ਨੇ ਜੋ ਇਲਾਜ ਤੁਸੀਂ ਮੰਗਲਵਾਰ ਨੂੰ ਪੁੱਛਦੇ ਹੋ ਉਹਨਾਂ ਦੇ ਇਲਾਜ ਲੱਭ ਕੇ ਲਿਆਉਂਦੇ ਨੇ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਮਿਹਨਤ ਕਰਕੇ ਇਹ ਪ੍ਰੋਗਰਾਮਾਂ ਨੂੰ ਦੇ ਵਿੱਚ ਆਪਣੇ ਜੋ ਵੀ ਪੁੱਛਿਆ ਜਾਂਦਾ ਉਹਦੇ ਵਿੱਚ ਉਹ ਲੱਭ ਕੇ ਦਵਾਈਆਂ ਬਾਰੇ ਦੱਸਦੇ ਨੇ, ਇਲਾਜ ਦੱਸਦੇ ਨੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਡੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਸਟਰਲਿਕ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ, ਸਲਮਾ, ਗੁਰਚਰਨ ਸਿੰਘ, ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ, ਮੰਟੇਕਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਜਿਹੜੇ ਪਿਛਲੇ ਵੀਕ ਰਹਿ ਗਏ ਸੀਗੇ ਥੋੜੇ ਨੁਕਸੇ ਉਹ ਦੱਸਦੇ, ਫਿਰ ਨਵੇਂ ਸਟਾਰਟ ਕਰਾਂਗੇ। ਪਿਛਲੇ ਵੀਕ ਪੁੱਛਦੇ ਸੀ ਗਰਦਨ ਦੇ ਵਿੱਚੋਂ ਮੋਢਿਆਂ ਦੇ ਇੱਥੇ ਦਰਦ ਜਿਹਾ ਰਹਿੰਦਾ ਹੈਗਾ ਉਹਨਾਂ ਦੇ, ਉਹਦੇ ਵਿੱਚੋਂ ਤੁਸੀਂ ਖਸਖਸ ਤੇ ਮਿਸ਼ਰੀ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਇਹ ਫਿਰ ਰਾਤ ਨੂੰ ਤੁਸੀਂ ਆਪਣੇ 1 ਚਮਚਾ ਇਹ ਦੁੱਧ ਦੇ ਨਾਲ ਆਪਣੇ ਲੈਣਾ ਹੈਗਾ ਰਾਤ ਨੂੰ। ਜਾਂ ਫਿਰ ਆਪਣੇ ਸਰੋਂ ਦੇ ਤੇਲ ਦੇ ਵਿੱਚੋਂ ਤੁਸੀਂ ਆਪਣੇ ਰਾਈ ਦਾ ਤੇਲ ਤੇ ਸਰੋਂ ਦਾ ਤੇਲ, ਇਹ ਦੋ ਬਰਾਬਰ ਲੈ ਕੇ ਚਮਚਾ ਲੈ ਲਓ, ਉਹਦੀ ਮਾਲਿਸ਼ ਕਰ ਲਓ। ਇਹ ਵਧੀਆ ਚੀਜ਼ ਹੈਗੀ। ਅੱਛਾ ਵੀ ਨਹੀਂ ਤਾਂ ਤੁਹਾਨੂੰ ਜੇ ਰਿੰਡ ਦੇ ਬੀਜ ਮਿਲਦੇ ਉਹਨਾਂ ਦੇ ਵਿੱਚੋਂ ਜਿਹੜੀ ਗਿਰੀ ਹੁੰਦੀ ਉਹ ਤੁਸੀਂ ਆਪਣੇ ਖਾ ਲਓ। ਤੇ ਉਹਨੇ ਲੱਕ ਦੇ ਦਰਦ ਨੂੰ, ਗਰਦਨ ਦੇ ਦਰਦ ਨੂੰ, ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਮੇਥੀ ਜਿਹੜੀ ਹੁੰਦੀ, ਮੇਥੇ ਜਿਹੜੇ ਹੁੰਦੇ ਉਹਨਾਂ ਨੂੰ ਪਾਣੀ ਨਾਲ ਭਿਓ ਕੇ ਥੋੜ੍ਹਾ ਜਿਹਾ ਉਹਨਾਂ ਕੁੱਟ ਕੇ ਉਹਨਾਂ ਨੂੰ ਚਟਨੀ ਜਿਹੀ ਬਣਾ ਕੇ ਉਹ ਆਪਣੇ ਕੋਈ ਪੱਟੀ 'ਤੇ ਰੱਖ ਕੇ ਉਹ ਬੰਨ੍ਹ ਗਰਦਨ ਦੇ ਆਲੇ ਦੁਆਲੇ, ਉਹਦੇ ਨਾਲ ਠੀਕ ਹੋ ਜੂਗੀ ਗਰਦਨ। ਜਾਂ ਫਿਰ ਅਸਗੰਧ ਤੇ ਸੁੰਡ ਬਰਾਬਰ ਲੈ ਕੇ ਦੋ ਚੀਜ਼ਾਂ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਜਾਂ ਫਿਰ ਨਹੀਂ ਤਾਂ ਉਹ ਜਿਹੜਾ ਬਾਮ ਜਿਹੀ ਮਿਲ ਜਾਂਦਾ ਕਈ ਵਾਰੀ, ਉਹਨੇ ਜਿਹੜੇ ਬਾਮ ਹੁੰਦੇ ਉਹਨਾਂ ਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਸਰੋਂ ਦੇ ਤੇਲ ਦੇ ਵਿੱਚ ਕਪੂਰ ਮਿਲਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਜੈਫਲ ਜਿਹੜਾ ਹੁੰਦਾ ਉਹਨੂੰ ਥੋੜ੍ਹਾ ਜਿਹਾ ਪਾਣੀ ਨਾਲ ਘਸਾ ਕੇ ਉਹਦਾ ਲੇਪ ਜਿਹਾ ਬਣ ਜਾਊਗਾ, ਉਹਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਫਿਰ ਕੱਪੜੇ ਦੇ ਵਿੱਚ ਤੁਸੀਂ ਅਜਵਾਇਣ ਪਾ ਕੇ ਉਹਦੀ ਪੋਟਲੀ ਜਿਹੀ ਬਣਾ ਲਓ, ਉਹਦੇ ਨਾਲ ਤੁਸੀਂ ਸੇਕ ਵੀ ਦੇ ਸਕਦੇ ਹੈਗੇ। ਪੋਟਲੀ ਜਿਹੀ ਨੂੰ ਗਰਮ ਕਰਕੇ ਉਹਦਾ ਸੇਕ ਦੇ ਸਕਦੇ ਹੈਗੇ। ਬਦਾਮਾਂ ਦੇ ਤੇਲ ਦੀ ਮਾਲਿਸ਼ ਕਰ ਲਓ, ਉਹ ਵੀ ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਸੀ ਕਿ ਸਾਹ ਫੁੱਲਦਾ ਹੈਗਾ ਉਹਦੇ ਵਾਸਤੇ ਤੁਸੀਂ ਆਪਣੇ ਕਰ ਸਕਦੇ ਹੈਗੇ ਮਲੱਠੀ, ਇਹ ਤੁਸੀਂ ਮੂੰਹਾਂ ਪਾ ਕੇ ਚੂਸ ਸਕਦੇ ਹੋ ਮਲੱਠੀ, ਇਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਮਗਾਂ, ਕਾਲੀ ਮਿਰਚ, ਸੁੰਡ ਤੇ ਆਪਣੇ ਖੰਡ, ਇਹ ਬਰਾਬਰ ਲੈ ਕੇ ਇਹਦਾ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਲੈ ਸਕਦੇ ਹੈਗੇ। ਮੂੰਹਾਂ ਪਾ ਕੇ ਚੂਸ ਲੈ ਕਰੋ ਭਾਵੇਂ ਹੌਲੀ ਐਂ ਚੂਸੀ ਜਾਓ, ਉਹਦੇ ਨਾਲ ਠੀਕ ਰਹਿੰਦਾ ਹੈਗਾ। ਇਹ ਫਿਰ ਆਪਣੇ ਤੁਸੀਂ ਲੈ ਸਕਦੇ ਹੈਗੇ ਥੋੜ੍ਹਾ ਜਿਹਾ ਤੁਲਸੀ ਦੇ ਪੱਤੇ ਤੇ ਅੰਦਾਜ਼ੇ ਨਾਲ ਲੈ ਲਓ, ਕੋਈ ਬਾਲਾ ਨਹੀਂ, 5-4 ਤੁਲਸੀ ਦੇ ਪੱਤੇ ਲੈ ਲਓ, 1-2 ਕਲੀਲ ਲਸਣ ਦੀ ਲੈ ਲਓ ਉਹਦੇ ਵਿੱਚੋਂ, ਤੇ ਥੋੜ੍ਹਾ ਜਿਹਾ ਆਪਣੇ ਗੁੜ ਪਾ ਕੇ। ਜਾਂ ਜੇ ਜ਼ਿਆਦਾ ਬਣਾਉਣੀ, ਜ਼ਿਆਦਾ ਅੰਦਾਜ਼ੇ ਨਾਲ ਬਣਾ ਲਿਓ। ਜੇ ਤੁਹਾਡੇ ਕੋਲ 5 ਪੱਤੇ ਲਸਣ ਤੇ ਤੁਲਸੀ ਦੇ 1 ਕਲੀ ਲਸਣ ਦੀ, ਐਂ ਕਰਕੇ ਤੁਸੀਂ ਥੋੜ੍ਹੀ ਜ਼ਿਆਦਾ ਹਿਸਾਬ ਦੇ ਨਾਲ ਬਣਾ ਕੇ ਜੀ ਉਹਦੇ ਵਿੱਚੋਂ ਬਾਅਦ ਇਹਨਾਂ ਨੂੰ ਕੁੱਟ ਕੇ ਚਟਨੀ ਜਿਹੀ ਬਣਾ ਲੈਣੀ। ਵਿੱਚੋਂ ਫਿਰ ਥੋੜ੍ਹਾ ਗੁੜ ਵੀ ਪਾ ਸਕਦੇ, ਗੁੜ ਪਾ ਕੇ ਇਹਦੀ ਚਟਨੀ ਜਿਹੀ ਬਣਾ ਕੇ ਇਹਦੀ ਗੋਲੀਆਂ ਜਿਹੀਆਂ ਪੱਟ ਲਓ, ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿਹੜੀ ਗੋਲੀਆਂ ਹੁੰਦੀਆਂ, ਇਹ ਫਿਰ ਉਹਨੇ 2 ਗੋਲੀਆਂ ਮੂੰਹ ਪਾ ਕੇ ਉਹਨੂੰ ਚੂਸ ਲੈ ਕਰੋ, ਇਹ ਵਧੀਆ ਚੀਜ਼ ਹੈਗੀ ਹੈ। ਫਿਰ ਨਹੀਂ ਤਾਂ ਅਨਾਰ ਦੇ ਛਿਲਕ ਜਿਹੜੇ ਹੁੰਦੇ ਉਹਨਾਂ ਨੂੰ ਧੁੱਪ ਸੁਕਾ ਲਓ, ਸੁਕਾ ਕੇ ਉਹਨੂੰ ਪੀ ਕੇ ਅੱਧਾ ਚਮਚਾ ਪਾਊਡਰ ਦਾ ਤੇ ਥੋੜ੍ਹਾ ਸ਼ਹਿਦ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਨਹੀਂ, ਅੱਜ ਕੱਲ੍ਹ ਹੁਣ ਗਰਮੀਆਂ ਆ ਜਾਣੀਆਂ ਹੈਗੀਆਂ, ਅੰਬ ਆ ਜਾਂਦੇ ਆ ਅੱਜ ਕੱਲ੍ਹ, ਅੰਬਾਂ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਗਿਟਕ ਹੁੰਦੀ ਹੈ, ਉਹਦੇ ਗਿਟਕ ਦੇ ਵਿੱਚੋਂ ਗਿਟਕ ਕੱਢਣੀ ਹੈਗੀ, ਉਹਨਾਂ ਨੂੰ ਸੁਕਾ ਕੇ ਉਹਦਾ ਫਿਰ 1 ਚਮਚਾ ਤੁਸੀਂ ਆਪਣੇ ਸ਼ਹਿਦ ਨਾਲ ਚੱਟ ਲਿਆ ਕਰੋ, ਇਹਦੇ ਨਾਲ ਵੀ ਸਾਹ ਤੁਹਾਡਾ ਠੀਕ ਹੋ ਜਾਊਗਾ। ਜਾਂ ਫਿਰ ਤੁਸੀਂ ਆਪਣੇ ਕਾਲੀ ਮਿਰਚਾਂ 10 ਗ੍ਰਾਮ, ਮਗਾਂ 10 ਗ੍ਰਾਮ, ਸੁੰਡ 10 ਗ੍ਰਾਮ, ਹਰੀ ਇਲਾਇਚੀਆਂ ਜਿਹੜੀਆਂ ਹੁੰਦੀਆਂ ਉਹ 50 ਗ੍ਰਾਮ ਵਿੱਚੋਂ ਆਪਾਂ ਤੇਜ਼ ਪੱਤਰ ਪਾਉਣਾ ਹੈਗਾ 10 ਗ੍ਰਾਮ। ਇਹਨਾਂ ਨੂੰ ਕੁੱਟ ਪੀ ਕੇ ਤੁਸੀਂ ਆਪਣੇ ਗੁੜ ਪਾ ਕੇ 50 ਗ੍ਰਾਮ ਗੁੜ ਪਾ ਕੇ ਇਹਨਾਂ ਦੇ ਵਿੱਚੋਂ ਉਸ ਤਰ੍ਹਾਂ ਹੀ ਛੋਲਿਆਂ ਦੇ ਦਾਣੇ ਜਿੰਨੀਆਂ ਗੋਲੀਆਂ ਪੱਟੀਆਂ ਹੈਗੀਆਂ ਤੁਸੀਂ, ਇਹ ਗੋਲੀਆਂ ਤੁਸੀਂ 2 ਸਵੇਰ ਨੂੰ ਤੇ 2 ਸ਼ਾਮ ਨੂੰ ਮੂੰਹਾਂ ਪਾ ਕੇ ਚੂਸੀ ਜਾਣੀਆਂ, ਇਹ ਵਧੀਆ ਚੀਜ਼। ਜਾਂ ਫਿਰ ਉਹਨੇ ਧਨੀਏ ਦੇ ਜਿਹੜੇ ਪੱਤਿਆਂ ਦਾ ਰਸ ਕੱਢ ਕੇ ਉਹਨਾਂ ਥੋੜ੍ਹਾ ਲੂਣ ਪਾ ਕੇ ਉਹ ਵੀ ਤੁਸੀਂ ਚੱਟ ਸਕਦੇ ਹੈਗੇ ਇਹਦੇ ਵਿੱਚੋਂ। ਫਿਰ 4 ਖੰਜੂਰਾਂ ਲੈ ਕੇ 2 ਛੋਟੀਆਂ ਇਲਾਇਚੀਆਂ ਪਾ ਕੇ 2 ਚਮਚੇ ਸ਼ਹਿਦ ਦੇ ਪਾ ਕੇ ਇਹਨਾਂ ਨੂੰ ਰਗੜ ਕੇ ਚਟਨੀ ਜਿਹੀ ਬਣਾ ਕੇ ਉਹ ਖਾ ਲਿਆ ਕਰੋ, ਉਹ ਵਧੀਆ ਚੀਜ਼ ਹੈਗੀ ਇਹਦੇ ਵਿੱਚ। ਜੀ ਥੋੜ੍ਹੀ ਮਲੱਠੀ
ਮੇਥੀ ਆਪਣੇ ਚੂਸੀ ਜਾਇਆ ਕਰੋ, ਉਹ ਵੀ ਵਧੀਆ ਚੀਜ਼। ਜਿਹੜੇ ਕਹਿੰਦੇ ਸੀ ਜਿਸ ਤਰ੍ਹਾਂ ਉਹਨੇ ਮਨ ਵਹਿਮ ਜਿਹਾ ਪੈ ਜਾਂਦਾ ਕਿਸੇ ਦੇ, ਜਿਹੜੇ ਵਹਿਮ ਦੇ ਤੁਹਾਨੂੰ ਇਲਾਜ ਦੱਸਦਾ ਹੈਗੇ, ਜਾਂ ਜਿਹਨਾਂ ਦੇ ਮਨ ਕੋਈ ਵਹਿਮ ਜਿਹਾ ਪੈ ਜਾਂਦਾ, ਹੱਥ ਹੁੱਥ ਧੋਈ ਜਾਂਦੇ ਹੈਗੇ ਬਾਰ ਜਾਂ ਜਿਸ ਤਰ੍ਹਾਂ ਕੋਈ ਵੀ ਕਿਸੇ ਕਿਸਮ ਦਾ ਵੀ ਵਹਿਮ ਹੋਵੇ, ਉਹਦੇ ਵਿੱਚੋਂ ਤੁਸੀਂ ਆਪਣੇ 3 ਚਮਚੇ ਸੌਂਫ ਦੇ ਅੱਧਾ ਕੁ ਕਿਲੋ ਪਾਣੀ ਦੇ ਵਿੱਚੋਂ ਉਬਾਲ ਲੈਣੇ। ਉਬਾਲ ਕੇ ਤੁਸੀਂ ਜੱਗਾਂ ਪਾ ਕੇ ਰੱਖ ਲਓ, ਜਾਂ ਤੁਹਾਨੂੰ ਪਾਣੀ ਦੀ ਪੀਣੇ ਦੀ ਲੋੜ ਹੈ ਉਹ ਪਾਣੀ ਤੁਸੀਂ ਉਹਨੇ ਪੀ ਚੱਲੋ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਬਦਾਮਾਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਸਿਰ ਦੇ ਉੱਤੇ, ਦਿਮਾਗ ਨੂੰ ਤਾਕਤ ਆਵੇ। ਫਿਰ ਮਲੱਠੀ ਦਾ ਇੱਕ ਗੱਠੀ ਜੀ ਉਹਨੇ ਥੋੜ੍ਹੀ ਮੂੰਹਾਂ ਪਾ ਕੇ ਚੂਸ ਸਕਦੇ ਹੈਗੇ 2-3 ਟਾਈਮ, ਉਹ ਚੂਸ ਲਿਆ ਕਰੋ, ਉਹ ਵੀ ਦਿਮਾਗ ਨੂੰ ਉਹਨੇ ਠੀਕ ਕਰਦੀ ਹੈਗੀ। ਫਿਰ ਪਿਆਜ਼ ਦਾ ਰਸ ਤੁਸੀਂ ਲੈਣਾ ਹੈਗਾ 1-2 ਚਮਚਾ, ਉਹਦੇ ਵਿੱਚ ਮੈਂ 1 ਚਮਚਾ 2 ਪਿਆਜ਼ ਦੇ ਰਸ ਲੈਣਾ ਹੈਗਾ, ਥੋੜ੍ਹਾ ਜਿਹਾ ਵਿੱਚੋਂ ਨਿੰਬੂ ਜੋੜ ਕੇ ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਖੀਰੇ ਦੇ ਜੂਸ ਦੇ ਵਿੱਚ ਮੈਂ ਖੀਰੇ ਦੇ ਉੱਤੇ ਹੀ ਭਾਵੇਂ ਤੁਸੀਂ ਕਾਲਾ ਨੂਣ ਪਾ ਕੇ ਉਹ ਤੁਸੀਂ ਸਵੇਰ ਸ਼ਾਮ ਖਾ ਲਿਆ ਕਰੋ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਸਿਰਕਾ ਲੈਣਾ ਹੈਗਾ 10 ਗ੍ਰਾਮ, ਮਿਸ਼ਰੀ 100 ਗ੍ਰਾਮ, ਅਤੇ ਦੋਵਾਂ ਨੂੰ ਉਹਨੇ 200 ਗ੍ਰਾਮ ਪਾਣੀ ਦੇ ਵਿੱਚੋਂ ਘੋਲ ਲੈਣਾ ਹੈਗਾ ਜੀ। ਉਹ ਤੁਸੀਂ ਆਪਣੇ 2-2 ਚਮਚੇ ਪਾਣੀ ਨਾਲ ਘੋਲ ਕੇ ਤੁਸੀਂ ਆਪਣੇ ਲੈ ਲਿਆ ਕਰੋ, ਰੋਜ਼ ਸਵੇਰ ਸਾਂਝ 2 ਟਾਈਮ ਲੈ ਲਿਆ ਕਰੋ। ਜੇ ਸਾਰੇ ਇੱਧਰ ਕੈਲੀਫੋਰਨੀਆ ਗਰਮੀਆਂ ਦਾ ਫਾਲਸੇ ਆਉਂਦੇ ਹੁੰਦੇ, ਇੱਕ ਫਰੂਟ ਹੁੰਦਾ ਛੋਟਾ ਜਿਸ ਤਰ੍ਹਾਂ ਬੇਰੀਆਂ ਜਾਂ ਵਰਗਾ ਹੁੰਦਾ, ਨਿੱਕੇ ਜਿਹੇ ਹੁੰਦੇ ਉਹਦੇ, ਉਹ ਤੁਸੀਂ ਸ਼ੱਕਰ ਨਾਲ ਖਾ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਤੁਸੀਂ ਧਨੀਏ ਦਾ ਚੂਰਨ ਤੇ ਸੌਂਫ ਦਾ ਚੂਰਨ ਤੇ ਮਿਸ਼ਰੀ ਇਹ ਬਰਾਬਰ ਲੈ ਕੇ ਤਿੰਨੇ ਚੀਜ਼ਾਂ ਇਹਨਾਂ ਨੂੰ ਬਣਾ ਕੇ ਰੱਖ ਲਓ। 2 ਚਮਚੇ ਸਵੇਰ ਨੂੰ ਖਾ ਲਏ, 2 ਚਮਚੇ ਸ਼ਾਮ ਨੂੰ ਖਾ ਲਏ। ਫਿਰ ਇਹਦੇ ਔਲੇ ਵੀ ਚੰਗੇ ਰਹਿੰਦੇ ਹੈਗੇ। ਇਹਦੇ ਵਿੱਚੋਂ ਸੁੱਕੇ ਔਲੇ ਲੈ ਲਓ, ਸੁੱਕਾ ਧਨੀਆ ਬਰਾਬਰ ਲੈ ਕੇ ਕੁੱਟ ਲਓ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਗਲੂਕੋਜ਼ ਲੈ ਸਕਦੇ ਹੈਗੇ ਤੁਸੀਂ, ਗਲੂਕੋਜ਼ ਜਿਹੜਾ ਪਾਣੀ ਨਾਲ ਘੋਲ ਕੇ 2 ਚਮਚੇ 1 ਗਲਾਸ ਪਾਣੀ ਨਾਲ ਘੋਲ ਕੇ ਥੋੜ੍ਹਾ ਜਿਹਾ ਨਿੰਬੂ ਚੁੜ ਕੇ ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਇੱਥੇ ਸਵੇਰ ਨੂੰ ਵੀ ਥੋੜ੍ਹੀ ਤੁਸੀਂ ਮੁੱਠੀ 10 ਗ੍ਰਾਮ ਛੋਲਿਆਂ ਦੀ ਦਾਲ ਲੈ ਲੈਣੀ ਹੈਗੀ, ਉਹਨਾਂ ਨੂੰ ਭਿਓ ਕੇ ਰੱਖ ਦੇਣਾ ਹੈਗਾ ਰਾਤ ਨੂੰ। ਸਵੇਰ ਨੂੰ ਉੱਠ ਕੇ ਤੁਸੀਂ ਪਾਣੀ ਵੀ ਪੀ ਜਾਣਾ ਅਤੇ ਦਾਲ ਵੀ ਖਾ ਲੈਣੀ ਹੈ। ਜਾਂ ਥੋੜ੍ਹਾ ਤੁਲਸੀ ਦੇ ਪੱਤੇ ਦਾ ਰਸ 1 ਚਮਚਾ, ਜਾਂ ਜੇ 5-4 ਤੁਲਸੀ ਦੇ ਪੱਤੇ ਹੈਗੇ ਉਹਨਾਂ ਨੂੰ ਥੋੜ੍ਹਾ ਨਿੰਬੂ ਨੂੰ ਜੋੜ ਕੇ ਉਹ ਤੁਸੀਂ ਉਹਨੇ ਚੱਟ ਸਕਦੇ ਹੈਗੇ। ਹੁਣ ਚੱਲਦੇ ਜਿਹੜੇ ਇੱਕ ਟਿਊਜ਼ਡੇ ਨੂੰ ਪੁੱਛੇ ਸੀਗੇ ਖੂਨ ਦੀ ਕਮੀ ਵਾਸਤੇ, ਪੁੱਛਦੇ ਸੀ ਖੂਨ ਦੀ ਕਮੀ ਹੈਗੀ ਉਹਨਾਂ ਨੂੰ, ਤਾਂ ਅੰਗੂਰਾਂ ਦਾ ਰਸ 100 ਗ੍ਰਾਮ ਪੀ ਲਿਆ ਕਰਿਆ ਸਵੇਰ ਨੂੰ ਉੱਠ ਕੇ, 100 ਗ੍ਰਾਮ 100 ਗ੍ਰਾਮ ਜਿਸ ਤਰ੍ਹਾਂ ਚੌਥਾ ਕੀਤਾ ਗਲਾਸ ਦਾ ਉਹਨਾਂ ਕੇ ਪੀ ਲਿਆ ਕਰੇ ਭਾਵੇਂ ਸਵੇਰ ਸਾਂਝ, ਇਹਦੇ ਨਾਲ ਖੂਨ ਬਹੁਤ ਵਧੀਆ ਬਣ ਜਾਂਦਾ ਜੀ। ਫਿਰ ਟਮਾਟਰ ਇਹਦੇ ਵਿੱਚੋਂ 100 ਗ੍ਰਾਮ ਕਾਲਾ ਨੂਣ ਪਾ ਕੇ ਤੁਸੀਂ ਉਹਨੇ ਇਹ ਲੈ ਸਕਦੇ ਹੈਗੇ। ਗੰਨੇ ਦਾ ਰਸ 200 ਗ੍ਰਾਮ ਤੁਸੀਂ ਇਹ ਲੈਣਾ, ਅਤੇ ਵਿੱਚੋਂ ਤੁਹਾਡੇ 2-3 ਚਮਚੇ ਔਲਿਆਂ ਦਾ ਰਸ ਪਾਉਣਾ ਹੈਗਾ, ਅਤੇ 2 ਚਮਚੇ ਸ਼ਹਿਦ ਇਹ ਪਾ ਕੇ ਪੀ ਲਓ, ਇਹ ਖੂਨ ਵਧਾ ਦਿੰਦਾ ਹੈਗਾ। ਫਿਰ ਇਹਦੇ ਵਿੱਚੋਂ ਬਾਥੂ, ਪਾਲਕ, ਮੇਥੀ ਇਹ ਚੀਜ਼ਾਂ ਤੁਸੀਂ ਖਾ ਲਓ ਵਧੀਆ। ਨਹੀਂ ਤਾਂ ਟਮਾਟਰ ਦਾ ਸੂਪ ਬਣਾ ਕੇ ਘਰ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਸਲਾਦ ਤੁਸੀਂ ਖਾ ਸਕਦੇ ਹੈਗੇ, ਇਹ ਵਧੀਆ ਚੀਜ਼ ਹੈਗੀ। ਖੀਰਾ, ਪਿਆਜ਼। ਤੁਹਾਡੀ ਆਵਾਜ਼ ਨਹੀਂ ਆਉਂਦੀ ਜੀ। ਹਾਂਜੀ, ਅੱਗੇ ਪੁੱਛਦੇ ਸੀਗੇ ਜਿਹੜਾ ਜ਼ਿਆਦਾ ਪਿਸ਼ਾਬ ਆਉਂਦਾ ਹੈਗਾ ਉਹ ਲੈਣਾ ਹੈਗਾ 1 ਗਲਾਸ ਪਾਣੀ ਦਾ, 1 ਗਲਾਸ ਦੁੱਧ ਦਾ ਜੀ, ਤੇ 1 ਚਮਚ ਅਜਣਾ ਪਾਊਡਰ ਦਾ ਪਾ ਕੇ ਉਬਾਲਣਾ ਧਾਦੇ ਨਾਲ। ਜਦ 1 ਗਲਾਸ ਰਹਿ ਜਾਵੇ ਫਿਰ ਉਹ ਪੀ ਲਿਆ ਕਰੋ ਜੀ, ਉਹਦੇ ਨਾਲ ਪਿਸ਼ਾਬ ਠੀਕ ਲੱਗ ਜੂਗਾ ਤੁਹਾਨੂੰ। ਫਿਰ ਕਾਲੇ ਛੋਲੇ ਲੈ ਕੇ ਉਹਦਾ ਤੁਸੀਂ ਪਾਊਡਰ ਬਣਾ ਲਓ, ਅਤੇ ਤਿਲ ਲੈ ਕੇ ਉਹਦਾ ਪਾਊਡਰ ਬਣਾ ਲਓ। 4-5 ਚਮਚੇ ਤੁਸੀਂ ਕਾਲੇ ਛੋਲਿਆਂ ਦਾ ਪਾਊਡਰ ਲੈਣਾ, 2 ਚਮਚੇ ਤਿਲਾਂ ਦਾ ਪਾਊਡਰ ਲੈਣਾ, ਅਤੇ 3 ਚਮਚੇ ਵਿੱਚੋਂ ਸ਼ੱਕਰ ਜਾਂ ਗੁੜ ਉਹ ਪਾ ਕੇ ਤੁਸੀਂ ਖਾ ਲਿਆ ਕਰੋ। ਫਿਰ ਚੰਦਰ ਪ੍ਰਭਾ ਬੱਟੀ, ਇਹ ਨਾਂ ਦੇ ਚੰਦਰ ਪ੍ਰਭਾ ਬੱਟੀ, ਇਹ ਤੁਸੀਂ ਮੰਗਵਾ ਲਓ। ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ। ਇਹ 100% ਗਰੰਟੀ ਜਾਈ ਘਟਾ ਦਿੰਦੀ ਹੈ ਜਿਹਨਾਂ ਨੂੰ ਪਿਸ਼ਾਬ ਜ਼ਿਆਦਾ ਆਉਂਦਾ। ਮੈਂ ਫਿਰ ਉਹਨਾਂ 'ਚ ਜਿੰਨਾ 'ਚ ਨਹੀਂ ਤੁਹਾਨੂੰ ਗੋਲੀਆਂ ਮਿਲਦੀਆਂ ਤੁਸੀਂ ਆਪਣੇ ਤਾਜ਼ੇ ਔਲੇ, ਜਿਸ ਤਰ੍ਹਾਂ ਔਲਿਆਂ ਦਾ ਜੂਸ ਤੁਹਾਨੂੰ ਉੱਥੇ ਮਿਲ ਜਾਂਦਾ, 4-5 ਚਮਚੇ ਤੁਸੀਂ ਔਲਿਆਂ ਦਾ ਜੂਸ, 2 ਚਮਚੇ ਸ਼ਹਿਦ ਅਤੇ ਅੱਧਾ ਕੁ ਚਮਚਾ ਹਲਦੀ ਦਾ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਇਹ ਪਿਸ਼ਾਬ ਨੂੰ ਰੋਕ ਦਿੰਦਾ। ਅਤੇ ਤੁਸੀਂ ਆਪਣੇ ਜਿਹੜੇ ਪੇਅਰਾਂ ਦਾ ਜੂਸ ਹੁੰਦਾ ਉਹ ਪੀ ਸਕਦੇ ਹੈਗੇ, ਉਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਨਹੀਂ ਤਾਂ ਅੱਧਾ ਕੁ ਚਮਚਾ ਤੁਸੀਂ ਆਪਣੇ ਇਹਦੇ ਵਿੱਚੋਂ ਤੁਸੀਂ ਮੇਥੀ ਦੀ ਸਬਜ਼ੀ ਖਾ ਸਕਦੇ ਹੈਗੇ, ਪਾਲਕ ਦੀ ਸਬਜ਼ੀ, ਮੇਥੀ ਦੀ ਸਬਜ਼ੀ। ਸ਼ਾਮ ਨੂੰ ਪਾਲਕ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ, ਵਧੀਆ ਚੀਜ਼ ਹੈਗੀ ਇਹ। ਫਿਰ ਅੰਗੂਰ ਰੋਜ਼ ਖਾ ਲਿਆ ਕਰੋ, 100 ਗ੍ਰਾਮ ਅੰਗੂਰ ਰੋਜ਼ ਖਾ ਲਏ, ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ, ਇਹ ਕਦੋਂ ਵੀ ਠੀਕ ਠਾਕ। ਜਾਂ ਫਿਰ ਤੁਸੀਂ ਉਹਨੇ ਸੁੱਕੇ ਔਲੇ ਥੋੜ੍ਹੇ ਜਿਹੇ 20-25 ਗ੍ਰਾਮ ਪਾਣੀ ਨਾਲ ਭਿਓ ਕੇ ਰੱਖ ਦਿਓ, ਅਤੇ ਉਹਨਾਂ ਦਾ ਕੁੱਟ ਕੇ ਪੇਸਟ ਜਿਹਾ ਚਟਨੀ ਬਣ ਜੂਗੀ, ਨਰਮ ਹੁੰਦੇ ਆ ਪਾਣੀ ਨਾਲ ਭਿੱਜ ਕੇ ਨਰਮ ਹੋ ਜਾਂਦੇ ਆ। ਅਤੇ 10 ਗ੍ਰਾਮ ਵਿੱਚੋਂ ਸ਼ਹਿਦ ਮਿਲਾ ਲੈਣਾ ਹੈਗਾ ਤੁਸੀਂ, ਅਤੇ 20 ਗ੍ਰਾਮ ਮਿਸ਼ਰੀ ਮਿਲਾ ਲੈਣੀ ਹੈਗੀ। ਉਹਦੇ ਵਿੱਚੋਂ ਤੁਸੀਂ 2-3 ਚਮਚੇ ਰੋਜ਼ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈ। ਜਿਹੜੇ ਕਹਿੰਦੇ ਸੀਗੇ ਟੋਇਲਟ ਵਾਲੀ ਜਗ੍ਹਾ ਉਹਨੇ ਫੋੜਾ ਹੋਇਆ ਵਾ ਹੈਗਾ, ਭਗੰਦਰ ਕਹਿੰਦੇ ਆ ਜੀ ਉਹਨੂੰ, ਉਹ ਤੁਸੀਂ ਲੈਣਾ ਹੈਗਾ ਗੋਰਖ ਮੁੰਡੀ, ਇਹ ਨਵਾਂ ਨੁਸਖਾ ਹੈਗਾ ਜੀ ਗੋਰਖ ਮੁੰਡੀ। ਇਹ ਤੁਸੀਂ ਉਹਨੇ ਚੂਰਨ ਇਹਦਾ ਲੈ ਲੈਣਾ ਹੈਗਾ,
ਆਰਡਰ ਦੇ ਕੇ ਮੰਗਵਾਉਣਾ ਪੈਣਾ ਤੁਹਾਨੂੰ, ਸਟੋਰਾਂ ਤਾਂ ਨਹੀਂ ਮੇਰੇ ਖਿਆਲ ਹੋਣੇਗਾ, ਜਾਂ ਇੰਡੀਆ ਤੇ ਮੰਗਵਾ ਲਿਓ। ਤੇ ਇਹਦਾ ਚੂਰਨ ਦਾ ਤੁਸੀਂ ਰਾਤ ਨੂੰ ਪਾਣੀ ਆਪਣੇ ਬਾਸੀ ਪਾਣੀ ਨਾਲ ਲੈਣਾ ਹੈਗਾ ਜੀ। ਰਾਤ ਨੂੰ ਪਾਣੀ ਰੱਖ ਲਓ ਆਪਣੇ ਗਲਾਸਾਂ ਪਾ ਕੇ, ਸਵੇਰ ਨੂੰ ਉੱਠ ਕੇ 1 ਚਮਚਾ ਪਾਊਡਰ ਦਾ ਤੇ ਬਾਸੀ ਪਾਣੀ ਨਾਲ ਤੁਸੀਂ ਆਪਣੇ ਲੈਣਾ ਹੈਗਾ, ਜਿਹੜਾ ਆਪਣੇ ਟਾਇਲਟ ਦੇ ਵਿੱਚੋਂ ਫੋੜਾ ਹੈਗਾ ਜੀ। ਤੇ ਇਹਦੇ ਵਿੱਚੋਂ ਤੁਸੀਂ ਅੰਮ੍ਰਿਤਾ ਗੂਗਲ, ਇਹ ਤੁਸੀਂ ਗੋਲੀਆਂ ਆਪਣੇ ਲੈਣੀਆਂ ਹੈਗੀ ਜੀ। 2 ਗੋਲੀਆਂ ਸਵੇਰ ਨੂੰ, ਤੁਸੀਂ 2 ਗੋਲੀਆਂ ਸ਼ਾਮ ਨੂੰ ਇਹਦੇ ਨਾਲ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਜੀ ਜਿਹੜੀ ਮਿਰਚਾਂ ਦਾ, ਜਿਸ ਤਰ੍ਹਾਂ ਕੋਈ ਹੌਟ ਚੀਜ਼ ਨਹੀਂ ਖਾਣੀ ਹੈਗੀ, ਗਰਮ ਮਸਾਲੇ, ਮਿਰਚਾਂ, ਇਹ ਤੁਸੀਂ ਮੀਟ ਮੋਟ ਇਹ ਬੰਦ ਕਰ ਦਿਓ ਤੁਸੀਂ, ਚਾਹ ਕੌਫੀ। ਤੇ ਇਹਦੇ ਵਿੱਚੋਂ ਤੁਸੀਂ ਫਲ ਫਰੂਟ ਜ਼ਿਆਦਾ ਖਾਣੇ ਹੈਗੇ, ਦੁੱਧ ਦਹੀਂ ਜ਼ਿਆਦਾ ਖਾਣੀ ਹੈਗੀ, ਖਿਚੜੀ ਬਣਾ ਕੇ ਹਲਕਾ ਫੂਡ ਖਾਓ ਵੀ ਜੋ ਤਾਂ ਲੱਗੇ ਤਾਰਾ ਟੋਇਲਟ ਕਰਦਿਆਂ ਨੂੰ। ਤੇ ਨਹੀਂ ਤਾਂ ਆਪਣੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਚੌਪ ਚੀਨੀ ਤੇ ਕੂਜਾ ਮਿਸ਼ਰੀ, ਇਹ ਬਰਾਬਰ ਤੁਸੀਂ ਲੈਣੀਆਂ ਹੈਗੀਆਂ। ਜੇ 50 ਗ੍ਰਾਮ ਲੈਣੀ ਹੈਗੀ ਚੌਪ ਚੀਨੀ, 50 ਗ੍ਰਾਮ ਕੂਜਾ ਮਿਸ਼ਰੀ ਲੈਣੀ ਹੈਗੀ, ਤਾਂ ਇਹਦੇ ਵਿੱਚੋਂ ਤੁਸੀਂ ਬਰਾਬਰ ਦੇ ਦੇਸੀ ਘੀ ਮਿਲਾਉਣਾ ਹੈਗਾ ਇਹਦੇ ਵਿੱਚ, ਜਾਮ ਜਿਹਾ ਬਣਾ ਲੈਣਾ ਇਹਦਾ। ਤੇ ਇਹਦੇ ਵਿੱਚੋਂ ਤੁਸੀਂ 2-3 ਚਮਚੇ ਉਹ ਜਾਮ ਜਿਹਾ ਖਾਣਾ ਹੈਗਾ ਰੋਜ਼, ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਇੱਕ ਨਰਸਿੰਘ ਚੂਰਨ ਆਉਂਦਾ ਜੀ, ਨਰਸਿੰਘ ਚੂਰਨ। ਇਹਦੇ ਜੇ ਜਾਮ ਮਿਲਦਾ ਤਾਂ ਉਹ ਵਧੀਆ ਚੀਜ਼ ਹੈ, ਉਹ ਬਣਾਇਆ ਹੀ ਹੁੰਦਾ ਉਹ। ਤਾਂ ਉਹਦੇ ਵਿੱਚੋਂ ਤੇ ਤੁਸੀਂ 2 ਚਮਚੇ ਰੋਜ਼ ਖਾਣੇ ਹੈਗੇ ਜੇ ਜਾਮ ਤੁਹਾਨੂੰ ਮਿਲ ਜਾਵੇ ਇਹਦਾ ਬਣਾਇਆ। ਨਹੀਂ ਤਾਂ ਜੇ ਤੁਹਾਨੂੰ ਇਕੱਲਾ ਹੀ ਚੂਰਨ ਮਿਲਦਾ ਹੈਗਾ ਤਾਂ ਤੁਸੀਂ ਇਹਦੇ ਵਿੱਚੋਂ ਲੈਣਾ 1 ਚਮਚਾ ਚੂਰਨ ਦਾ, ਤੇ ਉਹਦੇ ਵਿੱਚੋਂ ਥੋੜਾ ਸ਼ਹਿਦ ਮਿਲਾ ਕੇ ਚਮਚਾ 1.5 ਚਮਚਾ ਉਹ ਤੁਸੀਂ ਆਪਣੇ ਖਾਣਾ ਹੈਗਾ ਜੀ। ਇਹ ਆਪਣੇ ਫੋੜੇ ਵਾਸਤੇ ਵਧੀਆ ਚੀਜ਼ ਹੈਗੀ। ਬਾਕੀ ਆਪਣੇ ਨਹੀਂ ਤਾਂ ਆਪਣੇ ਜਿੱਦਾਂ ਦੱਸਦੇ ਹੁੰਦੇ ਹੈਗੇ ਹੋਮੋਪੈਥਿਕ ਵਾਲੇ ਦਵਾਈਆਂ, ਉਹਨਾਂ ਦੀ ਇੱਕ ਦਵਾਈ ਹੈਗੀ ਇਹਦੇ ਵਾਸਤੇ, ਨਕਸ ਭੂਮਿਕਾ ਦਵਾਈ ਦਾ ਨਾਮ ਹੈ, NUXVOMICA 30। ਇਹਦੀ 1 ਬੂੰਦ ਰੋਜ਼ ਰਾਤ ਨੂੰ ਖਾਣਾ ਜਾਂ ਤੁਸੀਂ ਖਾਂਦੇ 1 ਘੰਟਾ ਬਾਅਦ ਲੈਣੀ, ਖਾਣਾ ਖਾ ਕੇ 1 ਘੰਟਾ ਬਾਅਦ 1 ਬੂੰਦ ਲੈਣੀ ਹੈਗੀ, ਨਕਸ ਭੂਮਿਕਾ 30। ਫਿਰ ਦੂਸਰੀ ਦਵਾਈ ਹੈਗੀ ਇਹ ਸਲਫਰ 200, ਇਹ ਤੁਸੀਂ ਲੈਣੀ ਹੈਗੀ 1 ਬੂੰਦ ਦੁਪਹਿਰ ਨੂੰ, ਸਵੇਰ ਨੂੰ 1 ਦੁਪਹਿਰ ਨੂੰ, 1 ਸ਼ਾਮ ਨੂੰ। ਇਹ ਹਫ਼ਤੇ ਮੈਂ ਇੱਕੋ ਵਾਰੀ ਲੈਣੀ ਹੈਗੀ ਜਿਹੜੀ ਸਲਫਰ ਹੈਗੀ ਜੀ, ਇਹ ਹਫ਼ਤੇ ਮੈਂ ਇੱਕੋ ਵਾਰੀ ਲੈਣੀ ਹੈਗੀ। ਉੱਪਰਲੀ ਜਿਹੜੀ ਦਵਾਈ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਉਹ 1 ਬੂੰਦ ਰੋਜ਼ ਲੈਣੀ ਹੈਗੀ ਰੋਟੀ ਖਾਣੇ ਤੋਂ ਬਾਅਦ ਰਾਤ। ਇਹ ਧਿਆਨ ਰੱਖਿਓ ਰੋਜ਼ ਨਹੀਂ ਲੈਣੀ ਹੈ ਸਲਫਰ ਵਾਲੀ, ਹਫ਼ਤੇ ਮੈਂ ਇੱਕੋ ਦਿਨ ਲੈਣੀ ਹੈ। ਜਿਹੜੇ ਕਹਿੰਦੇ ਸੀਗੇ ਆਪਣੇ ਨਜ਼ਰ ਤੇਜ਼ ਕਰਨੇ ਨੂੰ, ਤੇ ਉਹਦੇ ਵਾਸਤੇ ਤੁਸੀਂ ਸੌਂਫ, ਬਦਾਮ, ਕੂਜਾ ਮਿਸ਼ਰੀ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਬਰਾਬਰ ਲੈ ਕੇ, ਇਹ ਖਾ ਲਿਆ ਕਰੋ। ਕਾਲੀ ਮਿਰਚ ਪਾ ਸਕਦੇ ਹੈਗੇ ਵਿੱਚ, ਗਾਜਰਾਂ, ਟਮਾਟਰ ਇਹ ਚੀਜ਼ਾਂ ਲੈ ਸਕਦੇ ਹੈਗੇ। ਨਹੀਂ ਤਾਂ ਬਦਾਮ 250 ਗ੍ਰਾਮ ਲੈ ਲਓ ਤੁਸੀਂ, ਸੌਂਫ 80 ਗ੍ਰਾਮ, ਛੋਟੀ ਇਲਾਇਚੀ 80 ਗ੍ਰਾਮ, ਕੂਜਾ ਮਿਸ਼ਰੀ 100 ਗ੍ਰਾਮ, ਕਾਲੀ ਮਿਰਚ 25 ਗ੍ਰਾਮ, ਇਹ ਤੁਸੀਂ ਆਪਣੇ ਲੈ ਕੇ ਬਰਾਬਰ ਕਰਕੇ ਚਮਚਾ ਰੋਜ਼ ਖਾ ਲਿਆ ਕਰੋ। ਜਾਂ ਫਿਰ 100 ਗ੍ਰਾਮ ਤੁਸੀਂ ਬਦਾਮ ਲੈਣੇ ਹੈਗੇ, 100 ਗ੍ਰਾਮ ਚਾਰੇ ਮਗਜ਼, 100 ਗ੍ਰਾਮ ਪਿਸਤਾ, 100 ਗ੍ਰਾਮ ਖਸਖਸ, 250 ਗ੍ਰਾਮ ਸੌਂਫ, 100 ਗ੍ਰਾਮ ਮਿਸ਼ਰੀ, ਇਹ ਪਾ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਇਹ ਲੈ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਕਹਿੰਦੇ ਸੀਗੇ ਆਪਣੇ ਪੇਟ ਵਾਸਤੇ ਪੁੱਛਦੇ ਸੀਗੇ, ਕਹਿੰਦੇ ਕੁਮਾਰੀ ਆਸਮ ਮੰਗਾ ਲਿਆ ਹੈਗਾ, ਤੇ ਕੁਮਾਰੀ ਆਸਮ ਮਿਲਾ ਕੇ ਤੁਸੀਂ ਲਿਆ ਕੇ ਉਹਦੇ 4 ਚਮਚੇ ਤੁਸੀਂ ਕੁਮਾਰੀ ਆਸਮ ਦੇ ਲੈਣੇ, 4 ਚਮਚੇ ਪਾਣੀ ਦੇ। ਰੋਟੀ ਜਦ ਤੁਸੀਂ ਰੋਟੀ ਖਾਂਦੇ ਦੁਪਹਿਰ ਨੂੰ ਜਾਂ ਸਵੇਰ ਨੂੰ ਉਹ ਲੈਣੀ ਹੈ, ਤੇ ਸ਼ਾਮ ਨੂੰ ਫਿਰ ਤੁਸੀਂ ਲਾਓ। ਪੱਕੀ ਦਵਾਈ ਹੈ ਆਪਣੇ, ਹਟ ਜੂਗਾ ਜੀ ਇਹਦੇ ਨਾਲ, ਜਿਹੜਾ ਉਹਦੇ ਪੇਟਾਂ ਗੜਬੜੀ ਕਹਿੰਦੇ ਸੀਗੇ ਉਹ ਹਟ ਜੂਗੀ ਇਹ। ਤੇ ਨਹੀਂ ਤਾਂ ਇਹਦੇ ਨਾਲ ਹੈਲਪ ਵਾਸਤੇ ਤੁਸੀਂ ਦੂਜਾ ਵੀ ਲੈ ਸਕਦੇ ਹੈਗੇ, ਥੋੜੀ ਦਾਲਚੀਨੀ ਲੈ ਕੇ ਅੱਧਾ ਚਮਚਾ, 1 ਚਮਚਾ ਸ਼ਹਿਦ ਮਿਲਾ ਕੇ ਉਹ ਤੁਸੀਂ ਉਹਨੇ ਖਾ ਸਕਦੇ ਹੈਗੇ। ਫਿਰ ਉਹਨੇ 200 ਗ੍ਰਾਮ ਗੁੱਦਾ ਕੁਆਦ ਦਾ, ਤੇ ਉਹਨੇ 200 ਗ੍ਰਾਮ ਝਾੜ ਕਰੇਲਾ, ਜਿਹੜੇ ਛੋਟੇ ਕਰੇਲੇ ਜਾਂਦੇ, ਇਹਨਾਂ ਨੂੰ ਕੁੱਟ ਕੇ ਛੋਲਿਆਂ ਦੇ ਦਾਣੇ ਜਿੰਨੀਆਂ ਗੋਲੀਆਂ ਬਣਾ ਲਓ ਤੁਸੀਂ, 2 ਗੋਲੀਆਂ ਸਵੇਰ ਨੂੰ ਕੋਸੇ ਪਾਣੀ ਨਾਲ, 2 ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਅਨਾਰ ਦਾ ਜੂਸ ਆਪਣੇ ਵਧੀਆ ਚੀਜ਼ ਰਹਿੰਦਾ ਹੈਗਾ, ਪੇਟ ਦੀ ਸੋਜ ਜਾਂ ਕੋਈ ਹੋਵੇ ਉਹ ਵਧੀਆ ਕਰ ਦਿੰਦਾ ਹੈਗੀ। ਅਨਾਰ ਦਾ ਜੂਸ ਰੋਜ਼ ਪੀ ਲਿਆ ਕਰੋ, ਔਲੇ ਦਾ ਜੂਸ ਤੁਸੀਂ ਆਪਣੇ ਰੋਜ਼ ਪੀ ਲਿਆ ਕਰੋ। ਨਹੀਂ ਤਾਂ ਥੋੜੀ ਕਲੌਂਜੀ ਦਾ ਕਾੜਾ ਜਿਹਾ ਬਣਾ ਕੇ ਤੁਸੀਂ ਉਹ ਵੀ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚ। ਤੇ 2 ਚਮਚੇ ਪਿਆਜ਼ ਦਾ ਰਸ, 2 ਚਮਚੇ ਨਿੰਬੂ ਨਿਚੋੜ ਕੇ, 1 ਚੁਟਕੀ ਨੂਨ ਜਿਹਾ ਪਾ ਕੇ ਪਾਣੀ ਨਾਲ ਮਿਲਾ ਕੇ ਤੁਸੀਂ ਉਹ ਵੀ ਪੀ ਸਕਦੇ ਹੈ, ਇਹ ਵੀ ਵਧੀਆ। ਫਿਰ ਦਹੀਂ ਵਧੀਆ ਚੀਜ਼ ਹੈਗੀ ਇਹਦੇ ਵਿੱਚੋਂ, ਦਹੀਂ ਦੇ ਵਿੱਚ ਮੈਂ ਥੋੜੀ ਜਿਹੀ ਹਲਦੀ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ, ਉਹ ਵੀ ਵਧੀਆ ਚੀਜ਼। ਜਿਹੜੇ ਕਹਿੰਦੇ ਸੀਗੇ ਗੱਠਾਂ ਜਿਹੀਆਂ ਹੈਗੀਆਂ ਸਰੀਰ ਦੇ ਉੱਤੇ 2 ਸਾਈਡ ਤੇ, ਉਹ ਪੁੱਖਰ ਮੂਲ ਹੁੰਦਾ ਜੀ, ਪੁੱਖਰ ਮੂਲ ਨੂੰ ਲੈ ਕੇ ਉਹ ਵੈਸਲੀਨ ਦੇ ਵਿੱਚ ਪਾ ਕੇ ਮਿਕਸ ਕਰਕੇ ਮੱਲਮ ਜੀ ਬਣਾ ਕੇ ਉਹ ਤੁਸੀਂ ਗੰਢਾਂ ਤੇ ਲਗਾਓ, ਉਹ ਗੰਢਾਂ ਜਿਹੜੀਆਂ ਥਰੀਆਂ ਖਤਮ ਹੋ ਜਾਣ। ਜਿਹੜੇ ਕਹਿੰਦੇ ਤੇ ਉਹਨੇ ਭੁੱਖ ਨਹੀਂ ਲੱਗਦੀ ਹੈਗੀ, ਉਹ ਉਹਨੇ 5 ਮਣਕੇ 5 ਕਾਲੀਆਂ ਮਿਰਚਾਂ, 1 ਚੁਟਕੀ ਸੇਂਦਾ ਨੂਣ ਤੇ ਥੋੜਾ ਜਿਹਾ ਪੁਦੀਨਾ
ਇਹ ਪਾ ਕੇ ਚਟਨੀ ਜੀ ਬਣਾ ਕੇ ਇਹ ਖਾ ਕੇ ਦੇਖ ਲਿਆ ਕਰੇ ਜੀ, ਉਹ ਵਧੀਆ ਚੀਜ਼ ਰਹਿੰਦੀ। ਫਿਰ ਅਦਰਕ ਦੇ ਉੱਤੇ ਥੋੜ੍ਹਾ ਨਿੰਬੂ ਨੂੰ ਨਿਚੋੜ ਕੇ ਉਹ ਤੁਸੀਂ ਆਪਣੇ ਖਾ ਲਿਆ ਕਰੋ, ਅਚਾਰ ਜਿਹਾ ਪਾ ਕੇ ਅਦਰਕ ਦਾ, ਉਹ ਸਾਰੀ ਭੁੱਖ ਨੂੰ ਵਧਾ ਦੂਗਾ। ਫਿਰ ਅਨਾਰ ਦਾ ਜੂਸ ਇਹਦੇ ਵਿੱਚ ਚੰਗਾ ਰਹੂਗਾ। ਸੌਂਫ ਤੇ ਪੁਦੀਨਾ ਉਬਾਲ ਕੇ ਤੁਸੀਂ ਇਹ ਪੀ ਸਕਦੇ ਹੈਗੇ, ਇਹ ਭੁੱਖ ਨੂੰ ਵਧਾਉਣ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ 1 ਚਮਚਾ ਸ਼ਹਿਦ ਦਾ ਤੇ 1 ਥੋੜ੍ਹਾ ਚਮਚਾ ਨਿੰਬੂ ਦੇ ਰਸ ਮਿਲਾ ਕੇ ਇਹ ਤੁਸੀਂ ਖਾ ਸਕਦੇ ਹੈਗੇ। ਪਪੀਤੇ ਦਾ ਰਸ, ਪਪੀਤੇ ਦਾ ਗੁੱਦਾ ਲੈ ਕੇ ਪਪੀਤੇ ਦਾ ਗੁੱਦਾ ਲੈ ਕੇ ਤੁਸੀਂ ਪੇਟ ਤੇ ਮਾਲਿਸ਼ ਕਰ ਲਓ, ਇਹਦੇ ਨਾਲ ਵੀ ਭੁੱਖ ਲੱਗਣ ਲੱਗ ਜਾਂਦੀ ਹੈ ਜੀ, ਵਧੀਆ। ਤੇ ਨਹੀਂ ਤਾਂ ਤੁਲਸੀ ਦਾ ਰਸ 1 ਚਮਚਾ ਤੇ ਸ਼ਹਿਦ 1 ਚਮਚਾ ਇਹ ਮਿਲਾ ਕੇ ਖਾਣੇ ਤੇ ਭੁੱਖ ਲੱਗ ਜਾਂਦੀ ਹੈਗੀ। ਜਿਹੜੇ ਕਹਿੰਦੇ ਕੜੱਲਾਂ ਪੈਂਦੀਆਂ ਹੈਗੀਆਂ, ਕੜੱਲਾਂ ਆਪਣੇ ਉਹਦਾ ਜਦੋਂ ਸਰੋਂ ਦੇ ਤੇਲ ਦੇ ਵਿੱਚੋਂ ਅਜਵਾਇਣ ਤੇ ਲਸਣ ਪਾ ਕੇ ਉਬਾਲ ਕੇ ਉਹ ਤਾਂ ਲਸਣ ਦੀਆਂ ਕਲੀਆਂ ਜਿਹੀਆਂ ਉੱਪਰ ਤੈਰੀਆਂ ਹੁੰਦੀਆਂ, ਉਹ ਤੇਲ ਨੂੰ ਭੁੰਨ ਕੇ ਉਹਦੀ ਮਾਲਿਸ਼ ਕਰੋ ਜੀ। 1 ਕੱਪ ਲਸਣ ਦਾ ਲੈ ਲਓ, 1 ਗੱਠਾ ਜਾ ਉਹਨੇ 1 ਕੱਪ ਸਰੋਂ ਦੇ ਤੇਲ ਦਾ ਤੇ ਉਹਨੇ 1 ਗੱਠਾ ਲਸਣ ਦਾ ਪੂਰਾ ਤੇ 1 ਚਮਚਾ ਅਜਵਾਇਣ ਦਾ ਇਹ ਪਾ ਕੇ ਤੁਸੀਂ ਉਬਾਲ ਲਓ। ਇਹ ਵਧੀਆ ਚੀਜ਼ ਹੈ। ਜਿਹੜੇ ਕਹਿੰਦੇ ਮੇਰੇ ਗੋਡੇ ਗਾਡੇ ਦੁਖਦੇ ਹੈਗੇ ਉਹਨਾਂ ਵਾਸਤੇ ਵਧੀਆ ਚੀਜ਼ ਹੈ ਜੀ। ਇਹਦੀ ਮਾਲਿਸ਼ ਕਰੋ ਐਨ ਹਟ ਜੂਗੇ। ਜੇ ਕਹਿੰਦੇ ਪਿੰਜਣੀਆਂ ਦੁਖਦੀਆਂ ਜਾਂ ਗੋਡੇ ਦੇ ਥੱਲੇ ਦੁਖਦਾ, ਆਲਾ ਦਾਲਾ ਸਾਰਾ ਦੁਖਦਾ, ਇਹਦੀ ਐਨ ਚੰਗੀ ਤਰ੍ਹਾਂ ਮਾਲਿਸ਼ ਕਰੋ, ਐਨ ਠੀਕ ਹੋ ਜੂਗਾ ਜੀ, ਪੱਕੀ ਗਰੰਟੀ ਵਾਲਾ ਕੰਮ ਹੈ। ਤੇ ਕੜੱਲਾਂ ਵਾਲੇ ਤੁਸੀਂ ਆਪਣੇ ਜਿਹੜੇ ਦੂਜੇ ਹੈਗੇ ਹਲਦੀ ਤੇ ਔਲਾ ਤੇ ਸੁੰਡ ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾ ਸਕਦੇ ਹੈਗੇ ਤੁਸੀਂ। ਤੇ ਇਹਦੇ ਨਾਲ ਤੁਸੀਂ ਆਪਣੇ ਅਸ਼ਵਗੰਧਾ ਲੈ ਸਕਦੇ ਹੈਗੇ, ਜਿਹਨਾਂ ਦੇ ਕੜੱਲਾਂ ਪੈਂਦੀਆਂ, ਅਸ਼ਵਗੰਧਾ ਤੁਸੀਂ ਆਪਣੇ ਲੈ ਕਰੋ, ਉਹ ਠੀਕ ਹੈਗੀ ਇਹਦੇ ਵਿੱਚੋਂ। ਫਿਰ ਸੁੰਡ, ਕਾਲੀ ਮਿਰਚਾਂ, ਮਗਾਂ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹਦਾ ਤੇ 1 ਚਮਚਾ ਸ਼ਹਿਦ ਦਾ ਮਿਕਸ ਕਰਕੇ ਇਹ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਜੀ ਕੜੱਲਾਂ ਵਾਸਤੇ। ਕਿਤੇ ਖਾਂਸੀ ਖੁੰਸੀ ਜਿਹਨਾਂ ਨੂੰ ਹੋਈ ਵੀ ਉਹਨਾਂ ਨੂੰ ਵੀ ਆਪਣੇ ਆਰਾਮ ਆ ਜਾਂਦਾ ਜੀ ਇਹਦੇ ਨਾਲ। ਜੇ ਕਈ ਵਾਰੀ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਉਹਦੇ ਨਾਲ ਵੀ ਹੋ ਸਕਦੀਆਂ, ਤਾਂ ਤੁਸੀਂ ਕੈਲ ਮੈਗ ਇਹ ਕਾਊਂਟਰ 'ਤੇ ਤੁਹਾਨੂੰ ਬਣੀ ਬਣਾਈ ਮਿਲ ਜੇਗੀ ਦਵਾਈ, ਕੈਲ ਮੈਗ ਇਹ ਤੁਸੀਂ ਆਪਣੇ 500 mg ਗੋਲੀ ਉਹ ਤੁਸੀਂ ਬਣੀ ਬਣਾਈ ਲੈ ਕਰੋ ਜੀ। ਇਹ ਵੀ ਕੜੱਲਾਂ ਵਾਸਤੇ ਤੇ ਤਰੀਓ ਵੀ ਜੇ ਕੈਲਸ਼ੀਅਮ ਦੀ ਕਮੀ ਹੈਗੀ ਤਰੀ ਉਹ ਪੂਰੀ ਹੋ ਜੂਗੀ ਇਹਦੇ ਵਿੱਚ। ਜਿਹੜੇ ਕਹਿੰਦੇ ਸੀਗੇ ਉਹਨੇ ਦਿਲ ਦੀ ਧੜਕਣ ਤੇਜ਼ ਰਹਿੰਦੀ ਹੈਗੀ, ਉਹ 1/2 ਚਮਚਾ ਗਲੋ ਦਾ ਤੇ 1/2 ਚਮਚਾ ਬ੍ਰਹਮੀ ਦਾ ਇਹ ਮਿਕਸ ਕਰਕੇ ਤੁਸੀਂ ਖਾ ਲਿਆ ਕਰੋ, ਜਿਹਨਾਂ ਨੂੰ ਦਿਲ ਦੀ ਧੜਕਣ ਤੇਜ਼ ਹੈ। ਤੇ ਅੰਗੂਰਾਂ ਦਾ ਜੂਸ ਇਹਦੇ ਵਿੱਚ ਚੰਗਾ ਰਹਿੰਦਾ ਜੀ, ਅੰਗੂਰਾਂ ਦਾ ਜੂਸ ਤੁਸੀਂ ਆਪਣੇ ਲੈ ਕਰੋ, ਉਹ ਬਹੁਤ ਵਧੀਆ ਚੀਜ਼ ਹੈਗੀ। ਫਿਰ ਉਹਨੇ ਨਹੀਂ ਤਾਂ ਅਨਾਰ ਦੇ ਜੇ ਤਾਜ਼ੇ ਪੱਤੇ, ਜੇ ਥੋੜ੍ਹਾ ਅਨਾਰ ਦਾ ਟਰੀ ਹੈਗਾ ਇੱਥੇ, ਉਹਦੇ 5-7 ਪੱਤੇ ਤੋੜ ਕੇ ਪਾਣੀ ਉਬਾਲ ਕੇ ਉਹ ਤੁਸੀਂ ਆਪਣੇ ਪੀ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ। ਫਿਰ ਦਿਲ ਦੀ ਧੜਕਣ ਵਾਸਤੇ ਤੁਸੀਂ ਬ੍ਰਹਮੀ ਲੈਣੀ ਹੈਗੀ 20 ਗ੍ਰਾਮ, ਤਿਰਫਲਾ ਪਾਊਡਰ ਲੈਣਾ ਹੈਗਾ 60 ਗ੍ਰਾਮ, ਕਾਲੀ ਮਿਰਚਾਂ 5 ਗ੍ਰਾਮ, ਇਹਨਾਂ ਦਾ ਮਿਕਸ ਕਰਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਲੈ ਸਕਦੇ ਹੈਗੇ। ਫਿਰ ਪਪੀਤਾ ਜਿੰਨਾ ਕੁ ਤੁਸੀਂ ਖਾਣਾ ਹੈਗਾ 100 ਗ੍ਰਾਮ ਜੇ ਸਾਡੇ ਕੋਲ ਪਪੀਤਾ, ਤਾਂ 1 ਚੂੰਡੀ ਲੌਂਗ ਪੀ ਕੇ ਉਹਨਾਂ ਦੇ ਉੱਤੇ ਬਰੂਰ ਕੇ ਉਹ ਤੁਸੀਂ ਖਾ ਸਕਦੇ ਹੈਗੇ। ਫਿਰ ਸੁੱਕਾ ਧਨੀਆ ਤੇ ਮਿਸ਼ਰੀ ਬਰਾਬਰ ਲੈ ਕੇ ਕੁੱਟ ਪੀ ਕੇ ਇਹਨਾਂ ਨੂੰ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਇਹ ਖਾ ਸਕਦੇ ਹੈਗੇ। ਫਿਰ ਗਾਜਰਾਂ ਦੀ ਖੀਰ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਨਹੀਂ ਤਾਂ ਇਕੱਲਾ ਹੀ ਔਲਿਆਂ ਦਾ ਪਾਊਡਰ ਤੇ 1 ਚਮਚਾ ਮਿਕਸ ਕਰਕੇ ਔਲਿਆਂ ਦਾ ਪਾਊਡਰ ਤੇ ਮਿਸ਼ਰੀ ਬਰਾਬਰ ਮਿਕਸ ਕਰਕੇ ਇਹ 1 ਚਮਚਾ ਖਾ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ। ਜਿਹੜੇ ਬੱਚੇ ਦਾਣੇ ਦੇ ਵਿੱਚ ਰਸੌਲੀ ਕਹਿੰਦੇ ਸੀਗੇ ਵੀ ਹੈ, ਉਹ ਪਿਛਲੇ ਹਫ਼ਤੇ ਭੁੱਲ ਗਏ ਸੀਗੇ ਦੱਸਣਾ। ਤੇ ਇਹਦੇ ਵਿੱਚੋਂ ਤੁਸੀਂ ਲੈਣਾ ਹੈਗਾ ਕਲਮੀ ਸ਼ੋਰਾ, ਜੌਂ ਖਾਰ, ਸੁਹਾਗਾ, ਧਨੀਆ, ਜੰਗਹੜ, ਸੁੰਡ, ਇਹ ਸਾਰੀਆਂ ਚੀਜ਼ਾਂ 20-20 ਗ੍ਰਾਮ ਲੈਣੀਆਂ ਹੈਗੀਆਂ। ਨਸ਼ਾਦਰ ਠਿਕਰੀ ਲੈਣਾ ਹੈਗਾ 10 ਗ੍ਰਾਮ। ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਉਹਨੇ 20 ਪੁੜੀਆਂ ਬਣਾ ਲੈਣੀਆਂ। 1 ਪੁੜੀ ਸਵੇਰ ਨੂੰ ਤੁਸੀਂ 1 ਪੁੜੀ ਸ਼ਾਮ ਨੂੰ ਗਾਜਰਾਂ ਦੇ ਜੂਸ ਨਾਲ ਲੈਣੀ ਹੈ। ਤੇ 1 ਚਨਾਰ ਗੂਗਲ ਦੀਆਂ ਗੋਲੀਆਂ ਇਹਦੇ ਵਿੱਚ ਐਡ ਕਰਨੀਆਂ ਜੀ, ਇਹ ਜ਼ਰੂਰੀ ਹੈਗੀਆਂ। 1 ਚਨਾਰ ਗੂਗਲ ਦੀਆਂ ਗੋਲੀਆਂ ਮੰਗਵਾ ਲਓ ਤੁਸੀਂ, 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਤੁਸੀਂ ਇਹ ਲੈ ਸਕਦੇ ਹੈਗੇ। ਜਿਹੜੇ ਦਰਦ ਵਾਸਤੇ ਪਿੱਛੇ ਦਦਰੀ ਹੈਗੀ, ਦਰਦ ਹੈਗੀ ਆ, ਨਸ਼ਾਦਰ ਨੂੰ ਤੁਸੀਂ ਨਿੰਬੂ ਦੇ ਰਸ ਦੇ ਵਿੱਚ ਮਿਕਸ ਕਰਕੇ ਪੇਸਟ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ। ਤੇ ਇਹਦੇ ਵਿੱਚ ਤੁਸੀਂ ਆਪਣੇ 1/2 ਚਮਚਾ ਨਿੰਬੂ ਦਾ ਰਸ, 1/2 ਚਮਚਾ ਲਸਣ ਦਾ ਰਸ ਤੇ 5 ਬੂੰਦਾਂ ਕੈਰੋਸੀਨ ਆਇਲ ਦੀਆਂ ਇਹ ਮਿਕਸ ਕਰਕੇ ਲਗਾ ਦਿਓ, ਇਹ ਵੀ ਵਧੀਆ ਚੀਜ਼ ਹੈਗੀ ਜੀ। ਤੇ ਇਹਦੇ ਵਿੱਚ ਸੁਹਾਗਾ ਤੇ ਜੈਫਲ, ਨਟਮੈਗ ਜਿਹਨੂੰ ਕਹਿੰਦੇ, ਤੇ ਗੰਧਕ, ਇਹ ਤਿੰਨੇ ਚੀਜ਼ਾਂ 10-10 ਗ੍ਰਾਮ ਲੈ ਕੇ ਇਹਦੇ ਵਿੱਚ ਨਿੰਬੂ ਨਿਚੋੜ ਕੇ ਮੱਲਮ ਜੀ ਬਣਾ ਕੇ ਪੇਸਟ ਬਣਾ ਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੈ। ਨਹੀਂ ਤਾਂ ਕਈ ਵਾਰੀ ਛੋਟੀ ਉਹ ਹੁੰਦੀ ਹੈਗੀ ਜਿਹਦਾ ਖੁਰਕ ਜੀ, ਉਹ ਹਲਦੀ ਤੇ ਸ਼ਹਿਦ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ ਵਿੱਚ। ਫਿਰ ਨਿੰਬ ਦਾ ਤੇਲ ਤੁਸੀਂ ਲਗਾ ਸਕਦੇ ਹੈਗੇ ਇਹਦੇ ਵਿੱਚ। ਤੇ ਤੁਲਸੀ ਦੇ ਪੱਤਿਆਂ ਦਾ ਥੋੜ੍ਹਾ ਜਿਹਾ ਰਸ ਕੱਢ ਕੇ ਜਾਂ ਤੁਲਸੀ ਦੇ ਪੱਤਿਆਂ ਦਾ ਉਹਨਾਂ ਦਾ ਨਿੰਬੂ ਨਿਚੋੜ ਕੇ ਚਟਨੀ ਜੀ ਬਣਾ ਕੇ ਥੋੜ੍ਹਾ ਜਿਹਾ ਉਹਨੂੰ ਮਿਕਸ ਕਰਕੇ ਚਟਨੀ ਜੀ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ। ਨਹੀਂ ਤਾਂ ਛੁਹਾਰੇ ਦੀ ਗਿਟਕਾਂ ਕੱਢ ਕੇ ਉਹਦੇ ਨੂੰ ਤਵੇ ਤੇ ਐਨ ਸੁਆਹ ਬਣਾ ਲੈਣੀ ਹੈਗੀ। ਉਹਨੂੰ ਸੁਆਹ ਬਣਾ ਕੇ ਵਿੱਚ ਜਿੰਨੀ ਸਾਰੀ ਸੁਆਹ ਬਣੇ ਉਹਦੇ ਵਿੱਚ ਤੁਸੀਂ 1/3 ਹਿੱਸਾ ਮੁਸ਼ਕ ਪੂਰ ਮਿਲਾ ਕੇ ਤੇ ਵਿੱਚ ਥੋੜ੍ਹਾ ਘੀ ਮਿਲਾ ਕੇ ਪੇਸਟ ਮੱਲਮ ਜੀ ਬਣਾ ਕੇ
ਉਹ ਤੁਸੀਂ ਉਹਨੇ ਲਗਾ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਬੱਚੇ ਦੇ ਰੈਸ਼ ਜਾਂ ਕਹਿੰਦੇ ਸੀਗੇ ਰੈਸ਼ ਹੁੰਦਾ ਹੈਗਾ, ਉਹ ਤਾਂ ਮਿੱਠਾ ਸੋਡਾ ਪਾ ਕੇ ਤੁਸੀਂ ਪਾਣੀ ਮਾਓ ਨਲਾ ਦੇ ਕਰੋ ਜੀ ਜਦ ਨਲਾਉਂਦੇ ਹੁੰਦੇ। ਤੇ ਓਲਿਵ ਆਇਲ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ। ਨਹੀਂ ਤਾਂ ਕੁਆਰ ਦਾ ਗੁੱਦਾ ਲੈ ਲਓ ਥੋੜਾ ਜਿਹਾ, ਕੁਆਰ ਜੈਲ ਸਟੋਰਾਂ ਬਣੀ ਬਣਾਈ ਉਹ ਮਿਲ ਜਾਂਦੀ ਹੈਗੀ, ਕੁਆਰ ਐਲੋਵੇਰਾ ਜੈਲ, ਉਹ ਲੈ ਕੇ ਉਹਦੇ ਵਿੱਚ ਮੈਂ ਥੋੜਾ ਇੱਕ ਕੌਡ ਲੀਵਰ ਆਇਲ ਥੋੜਾ ਜਿਹਾ ਮਿਕਸ ਕਰ ਲੈਣਾ ਤੇ ਵਿਟਾਮਿਨ ਈ ਦਾ ਇੱਕ ਕੈਪਸੂਲ ਮਿਕਸ ਕਰ ਲੈਣਾ ਹੈਗਾ ਬਣ ਕੇ, ਉਹ ਆਪਣੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ ਬੱਚੇ ਦੇ। ਫਿਰ ਨਾਰੀਅਲ ਦੇ ਤੇਲ ਦੇ ਵਿੱਚ ਸੁੰਡ ਮਿਲਾ ਕੇ ਤੁਸੀਂ ਲਗਾ ਸਕਦੇ ਹੈਗੇ। ਨਾਰੀਅਲ ਦੇ ਤੇਲ ਦੇ ਵਿੱਚ ਮੁਸ਼ਕਪੂਰ ਮਿਲਾ ਕੇ ਲਗਾ ਸਕਦੇ ਹੈਗੇ। ਇਹਦੇ ਵਿੱਚ ਨਹੀਂ ਹੁੰਦਾ ਤਾਂ ਉਹਨੇ ਚਿੱਟਾ ਸੁਹਾਗਾ ਜਿਹੜਾ ਹੁੰਦਾ ਉਹ ਹੀ ਆਪਣੇ ਸਰੋਂ ਦੇ ਤੇਲ ਦੇ ਵਿੱਚ ਜੀ ਮਿਕਸ ਕਰਕੇ ਪੇਸਟ ਬਣਾ ਕੇ ਉਹ ਲਗਾ ਸਕਦੇ ਹੈਗੇ। ਜਿਹੜੇ ਪੁੱਛਦੇ ਸੀਗੇ ਆਪਣੇ ਇਹਦੇ 'ਚ ਸਿਆਣੇ ਨੂੰ ਹੈਗੀ ਇਹ ਦਰਦ ਜੀ, ਸਿਆਣੇ ਨੂੰ ਹੈਗੀ ਬੰਦੇ ਨੂੰ ਤਾਂ ਇਹ ਲੈਣਾ ਹੈਗਾ ਚਰਾਇਤਾ ਲੈਣਾ ਹੈਗਾ ਤੇ ਕੁਟਕੀ ਲੈਣੀ ਹੈਗੀ। ਦੋ ਚੀਜ਼ਾਂ ਬਰਾਬਰ ਲੈ ਕੇ ਇੱਕ ਚਮਚਾ ਤੁਸੀਂ ਆਪਣੇ ਪਾਣੀ ਦੇ ਗਲਾਸ ਨਾਲ ਭਿਓ ਦੇਣਾ ਹੈਗਾ ਇਹ, ਤੇ ਉਹ ਪਾਣੀ ਸਵੇਰ ਨੂੰ ਉੱਠ ਕੇ ਪੀ ਲੈਣਾ ਹੈਗਾ। ਤੇ ਜੇ ਥੱਲੇ ਬੈਠੀ ਰਹੂਗੀ ਦਵਾਈ ਉਹ ਕੱਢਣੀ ਨਹੀਂ ਹੈਗੀ, ਸਿੱਟਣੀ ਨਹੀਂ ਹੈਗੀ, ਉਹਦੇ ਵਿੱਚ ਤੁਸੀਂ ਫੇਰ ਗਲਾਸ ਪਾਣੀ ਦਾ ਪਾ ਕੇ ਰੱਖ ਦਿਓ, ਅਗਲੀ ਸਵੇਰ ਤੁਸੀਂ ਫੇਰ ਪੀ ਲਓ। ਤੇ ਨੈਕਸਟ ਡੇ ਤੁਸੀਂ ਫਿਰ 2 ਦਿਨ ਯੂਜ਼ ਕਰਕੇ ਫਿਰ ਦਵਾਈ ਨਵੀਂ ਚੇਂਜ ਕਰ ਦਿਓ ਤੇ ਇਸ ਤਰ੍ਹਾਂ ਹੀ ਯੂਜ਼ ਕਰੋ। ਇਹ ਆਪਣੇ ਦਰਦ ਜਿਹੜੀ ਸਕਿਨ ਦੀ ਕੋਈ ਪ੍ਰੋਬਲਮ ਹੋਈ ਪੱਕੀ ਗੱਲ ਹੈ ਜੀ, ਸੋਰਾਇਸਿਸ ਹੋਵੇ ਉਹ ਉਹਨੇ ਹਟਾ ਦਿੰਦੀ। ਉਹ ਜਿਹੜੇ ਕਹਿੰਦੇ ਸੀਗੇ ਮੇਰੀ ਡਿੱਗਦੀ ਹੈਗੀ ਖੁਰਕ, ਆਪਣੇ ਮਿੱਟੀ ਵਾਂਗਰਾਂ ਚਿੱਟੀ ਮਿੱਟੀ ਜੀ ਡਿੱਗਦੀ ਹੈਗੀ ਖੁਰਕ ਹੋ ਗਏ, ਉਹ ਵੀ ਇਹੀ ਯੂਜ਼ ਕरें ਜੀ, ਉਹਨਾਂ ਦੇ ਵੀ ਠੀਕ ਹੋ ਜੂਗੀ ਇਹ। ਤੇ ਆਪਣੇ ਉਹ ਜਿਹੜੇ ਆਪਣੇ ਖੁਰਕ ਡਿੱਗਦੀ ਵਾਲੇ ਹੈਗੇ ਮਿੱਟੀ ਜੀ ਡਿੱਗਦੀ ਜਿਹਨਾਂ ਦੇ, ਉਹ ਆਪਣੇ ਐਲੋਵੇਰਾ ਯੂਜ਼ ਕਰ ਸਕਦੇ, ਉਹਦੀ ਮਾਲਿਸ਼ ਕਰ ਲਿਆ ਕਰੋ। ਜਾਂ ਫਿਰ ਤੁਸੀਂ ਆਪਣੇ ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰੋ, ਜਿਹੜੀ ਸੁੱਕੀ ਸਕਿਨ ਹੈ ਉਹ ਹਟਾ ਦੇਵੇ। ਮੂੰਗਫਲੀ ਦਾ ਤੇਲ ਉਹਦੀ ਮਾਲਿਸ਼ ਕਰਕੇ ਦੇਖਣੀ ਹੈਗੀ। ਤੇ ਕਾਲੇ ਛੋਲੇ ਜਿਹੜੇ ਹੁੰਦੇ ਇਹ ਇੱਕ ਮੁੱਠੀ ਭਿਓ ਕੇ ਰਾਤ ਨੂੰ ਤੁਸੀਂ ਭਿਓ ਕੇ ਰੱਖ ਦਿਓ, ਸਵੇਰ ਨੂੰ ਖਾ ਲਿਆ ਕਰੋ। ਇਹ ਵੀ ਸਕਿਨ ਦੀ ਵਾਸਤੇ ਵਧੀਆ ਚੀਜ਼ ਹੈਗੀ ਜੀ। ਤੇ ਦਰਦ ਵਾਸਤੇ ਆਪਣੇ ਜਿਹੜੀ ਬੜੀ ਹਰੜ ਹੁੰਦੀ ਹੈ ਜੀ, ਉਹਨੂੰ ਸਿਰਕੇ ਦੇ ਵਿੱਚ ਭਿਓ ਕੇ ਰੱਖ ਦੇਣਾ ਹੈਗਾ। ਜਦ ਥੋੜੀ ਨਰਮ ਹੋ ਜਾਏਗੀ ਉਹਨੂੰ ਘਸਾ ਕੇ ਦਰਦ ਦੇ ਉੱਤੇ ਉਹ ਤੁਸੀਂ ਲਗਾਉਣੀ ਹੈਗੀ ਜੀ। ਫਿਰ ਦਰਦ ਜਾਂ ਚੰਬਲ ਜਾਂ ਸੋਰਾਇਸਿਸ ਵਾਲੇ ਅਨਾਰ ਦੇ ਪੱਤੇ ਸੁਕਾ ਕੇ ਉਹਨਾਂ ਦਾ ਚੂਰਨ ਬਣਾ ਕੇ 2 ਚਮਚੇ ਪਾਣੀ ਨਾਲ ਤੁਸੀਂ ਉਹ ਆਪਣੇ ਖਾ ਸਕਦੇ ਹੈਗੇ ਜੀ ਰੋਜ਼। ਜਿਹੜੇ ਕਹਿੰਦੇ ਗੁੱਟਾਂ ਦੇ ਵਿੱਚ ਦਰਦ ਹੁੰਦਾ ਹੈਗਾ ਮੇਰੇ, ਉਹ ਆਪਣੇ ਹਰੜ ਦਾ ਚੂਰਨ ਤੇ 1 ਚਮਚਾ ਤੇ 2 ਚਮਚੇ ਅਰੰਡੀ ਦਾ ਤੇਲ ਇਹ ਸਵੇਰ ਸਾਂਝ ਖਾ ਲਿਆ ਕरें ਜੀ। ਇਹਦੇ ਨਾਲ ਥਾਇਰਾਇਡ ਤੋਂ ਫਰਕ ਪੈ ਜਾਊਗਾ ਉਹਨਾਂ ਨੂੰ, ਜਿਹੜੇ ਗੁੱਟਾਂ ਦਾ ਦਰਦ ਹੁੰਦਾ ਹੈ, ਗਿੱਟਿਆਂ 'ਚ ਦਰਦ ਹੁੰਦਾ ਜਿਹਨਾਂ ਦੇ। ਤੇ ਯੋਗਰਾਜ ਗੂਗਲ ਦੀਆਂ ਗੋਲੀਆਂ ਤੁਸੀਂ ਲੈ ਲਓ, 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ। ਜਾਂ ਫਿਰ ਤੁਸੀਂ ਅੱਧਾ ਚਮਚਾ ਸੁੰਡ ਦਾ ਕਾਂਜੀ ਦੇ ਨਾਲ ਲੈਣਾ, ਜਿਹੜੀ ਗਾਜਰਾਂ ਦੀ ਕਾਂਜੀ ਬਣਾ ਕੇ ਲੈਣੇ ਹੈਗੇ। ਤੇ ਇਹਦੇ 'ਚੋਂ ਤੁਸੀਂ ਗ੍ਰੀਨ ਟੀ ਦੇ ਵਿੱਚ ਚੰਗੀ ਰਹਿੰਦੀ ਹੈਗੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਤੁਸੀਂ ਆਪਣੇ ਪੱਤੇ ਗੋਭੀ ਦਾ, ਫੁੱਲ ਗੋਭੀ ਦਾ, ਚੁਕੰਦਰ ਦਾ ਰਸ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਕਲੌਂਜੀ, ਮੇਥੀ, ਅਜਵਾਇਣ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਇਹ ਲੈ ਲਿਆ ਕਰੋ, ਇਹ ਥਾਇਰਾਇਡ ਵਾਸਤੇ ਗੁੱਡ ਹੈਗੀ। ਤੇ ਕਾਲੀ ਮਿਰਚਾਂ, ਸੁੰਡ, ਅਜਵਾਇਣ, ਲੌਂਗ, ਜਾਇਫਲ, ਦਾਲਚੀਨੀ, ਕਾਲੀ ਮਿਰਚਾਂ, ਸੁੰਡ, ਅਜਵਾਇਣ, ਲੌਂਗ, ਜਾਇਫਲ, ਦਾਲਚੀਨੀ ਇਹ ਤੁਸੀਂ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਇਹ ਆਪਣੇ ਲੈ ਸਕਦੇ ਹੈਗੇ। ਤੇ ਮੇਥੀ ਦੀ ਸਬਜ਼ੀ ਤੁਸੀਂ ਰੋਜ਼ ਖਾਇਆ ਕਰੋ, ਉਹ ਵਧੀਆ ਚੀਜ਼ ਹੈਗੀ। ਸ਼ਿਮਲਾ ਮਿਰਚ ਖਾ ਲਿਆ ਕਰੋ, ਉਹ ਵਧੀਆ ਚੀਜ਼ ਹੈਗੀ। ਤੇ ਨਹੀਂ ਤਾਂ ਅਸਗੰਧ ਤੁਸੀਂ ਯੂਜ਼ ਕਰ ਸਕਦੇ ਹੈਗੇ, ਅਸਗੰਧ ਦਾ ਅੱਧਾ ਚਮਚਾ ਉਹ ਲੈ ਲਿਆ ਕਰੋ ਤੁਸੀਂ। ਜਿਹੜੇ ਕਹਿੰਦੇ ਸੀਗੇ ਆਪਣੇ ਖਾਂਸੀ ਵਾਸਤੇ ਉਹ ਲੈ ਸਕਦੇ ਹੈਗੇ ਤੁਲਸੀ 50 ਗ੍ਰਾਮ, ਹਰੜਾਂ 50 ਗ੍ਰਾਮ ਤੇ ਮਿਸ਼ਰੀ 50 ਗ੍ਰਾਮ ਇਹ ਮਿਲਾ ਕੇ ਤੁਸੀਂ ਆਪਣੇ ਬਰਾਬਰ ਲੈ ਲਓ। 1 ਚਮਚਾ ਇਹ ਤੇ ਅੱਧਾ ਚਮਚਾ 1 ਚਮਚਾ ਸ਼ਹਿਦ ਦਾ ਮਿਕਸ ਕਰਕੇ ਇਹ ਚੱਟ ਲਿਆ ਕਰੋ ਤੁਸੀਂ। ਜਾਂ ਫਿਰ ਇਹਦੇ ਵਾਸਤੇ ਮਗਾਂ, ਕਾਲੀ ਮਿਰਚਾਂ ਤੇ ਸੁੰਡ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਬਰਾਬਰ ਲੈ ਕੇ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਲੈ ਲਓ ਕਰੋ। ਫਿਰ ਨਹੀਂ ਤਾਂ ਤੁਸੀਂ ਐਂ ਕਰੋ 1 ਚਮਚਾ ਤ੍ਰਿਫਲਾ ਪਾਊਡਰ ਲੈ ਲਓ, 1 ਚਮਚਾ ਸ਼ਹਿਦ ਇਹ ਮਿਕਸ ਕਰਕੇ ਚਟਨੀ ਬਣਾ ਕੇ ਤੁਸੀਂ ਇਹ ਚੱਟ ਸਕਦੇ ਹੈਗੇ ਸਵੇਰੇ ਸਾਂਝ। ਜੇ ਕੋਈ ਬਲਗਮ ਹੁੰਦੀ ਹੈ ਛਾਤੀ ਮਾਤਾ ਉਹ ਵੀ ਆਪਣੇ ਨਿਕਲ ਜੂਗੀ। ਜਿਹੜੇ ਆਪਣੇ ਜਨੇਊ ਵਾਲੇ ਕਹਿੰਦੇ ਸੀਗੇ ਉਹ ਆਪਣੇ 1 ਗਲਾਸ ਦੇ ਵਿੱਚ 1 ਚਮਚਾ ਗੰਧਕ ਪਾਊਡਰ ਦਾ ਮਿਕਸ ਕਰ ਲੈਣੇ, 1 ਪਾਣੀ ਦੇ ਗਲਾਸ ਦੇ ਵਿੱਚ ਕੋਸੇ ਜਿਹੇ ਠੀਕ ਹੈ। ਤੇ ਉਹ ਪਾਣੀ ਦੇ ਵਿੱਚ ਲੀਰ ਭਿਓ ਕੇ ਆਪਣੇ ਕੋਈ ਉਹ ਆਪਣੇ ਉੱਥੇ ਜਿੱਥੇ ਸਾਰੇ ਜਨੇਊ ਦੀ ਪੇਨ ਹੁੰਦੀ ਹੈ ਉਹਦੇ ਉੱਤੇ ਰੱਖ ਦੇ ਕਰੇ ਜੀ। ਉਹਦੇ ਨਾਲ ਥੋੜ੍ਹੀ ਜਿਹੀ ਟਕੋਰ ਜੀ ਕਰੇ, ਉਹਦੇ ਨਾਲ ਵੀ ਆਪਣੇ ਜਿਹੜਾ ਫਰਕ ਪੈ ਜਾਂਦਾ ਜੀ। ਜਾਂ ਫਿਰ ਬੇਸਨ ਵੀ ਤੁਸੀਂ ਮਲ ਸਕਦੇ ਹੈਗੇ ਉਹਦੇ ਉੱਤੇ, ਬੇਸਨ ਉਹ ਵੀ ਠੀਕ ਰਹਿੰਦਾ ਜੀ। ਜਿਹੜੇ ਬੱਚੇ ਨੂੰ ਆਪਣੇ ਕਬਜ਼ ਹੈਗੀ ਉਹ ਆਪਣੇ ਬੱਚੇ ਨੂੰ ਤੁਸੀਂ ਲੈ ਸਕਦੇ, ਬੱਕਰੀ ਦਾ ਦੁੱਧ ਦੇ ਕਰੋ, ਉਹ ਕਬਜ਼ ਖੋਲ ਦਿੰਦਾ। 3-4 ਮਨੱਕੇ ਪਾਣੀ ਨਾਲ ਉਬਾਲ ਕੇ ਥੋੜ੍ਹੀ ਸੌਂਫ ਪਾ ਕੇ, 2 ਸਾਲ ਦਾ ਬੱਚਾ 2 ਮਨੱਕੇ ਬਹੁਤ ਹਨ ਤਾਂ, ਤੇ ਅੱਧਾ ਚਮਚਾ ਸੌਂਫ ਦਾ ਪਾ ਕੇ ਉਬਾਲ ਕੇ ਉਹ ਪਾਣੀ ਪਿਲਾ ਦੇ ਕਰੋ। ਫਿਰ ਨਹੀਂ ਤਾਂ ਆਪਣੇ ਅਰੰਡੀ ਦੇ ਤੇਲ ਦੀ 5-7 ਬੂੰਦਾਂ ਉਹਨੂੰ ਆਪਣੇ ਪਿਲਾ ਸਕਦੇ ਹੈਗੇ। ਨਹੀਂ ਤਾਂ ਕੱਚੇ ਆਪਣੇ ਕੁਆਰ ਦਾ ਗੁੱਦਾ ਲੈ ਕੇ ਥੋੜ੍ਹਾ ਵਿੱਚੋਂ ਸਾਬਣ ਮਿਲਾ ਕੇ ਉਹਦੇ ਆਪਣੇ ਧੁੰਨੀ ਦੇ ਉੱਤੇ ਮਲਦੇ ਕਰੋ, ਢਿੱਡ ਦੇ ਉੱਤੇ।
ਉਹਦੇ ਨਾਲ ਆਪਣੇ ਠੀਕ ਕਬਜ਼ ਖੁੱਲ ਜਾਂਦੀ ਹੈਗੀ। ਫਿਰ ਬੱਚੇ ਨੂੰ ਗੁਲਕੰਦ ਖਿਲਾ ਸਕਦੇ ਹੈਗੇ ਤੁਸੀਂ, ਚਮਚਾ ਕੇ ਗੁਲਕੰਦ ਦਾ ਬਣਿਆ ਬਣਾਇਆ ਮਿਲ ਜਾਂਦਾ, ਇੰਡੀਆ ਹੀ ਹੈ ਬੱਚਾ ਉਹਦਾ, ਉਹ ਤੁਸੀਂ ਆਪਣੇ ਦੇ ਦੇ ਕਰੋ। ਤੇ ਨਹੀਂ ਤਾਂ 7 ਇਸਬਗੋਲ ਦਾ 1 ਚਮਚਾ ਹੀ ਤੁਸੀਂ ਦੁੱਧ ਨਾਲ ਘੋਲ ਕੇ ਖੀਰ ਜੀ ਬਣਾ ਕੇ ਉਹ ਤੁਸੀਂ ਖਿਲਾ ਸਕਦੇ ਹੈਗੇ ਇਹਦੇ ਵਿੱਚ ਬੱਚੇ ਨੂੰ। ਜਾਂ ਫਿਰ ਲੱਤਾਂ ਦੀ ਦਰਦ ਵਾਲੇ ਜਿਹੜੇ ਕਹਿੰਦੇ ਸੀਗੇ, ਉਹ ਆਪਣੇ 1 ਕੱਪ ਤੁਸੀਂ ਗਰਮ ਦੁੱਧ ਦਾ ਲੈਣਾ ਹੈਗਾ, ਤੇ ਉਹਦੇ ਵਿੱਚ 1 ਕੱਪ ਦੁੱਧ ਦਾ ਲੈ ਕੇ 2-3 ਕਲੀਆਂ ਲਸਣ ਦੀਆਂ ਉਹ ਪਾ ਕੇ ਉਬਾਲਣੀਆਂ ਹੈਗੀਆਂ ਤੁਸੀਂ। ਜਦ ਐਨ ਚੰਗੀ ਤਰ੍ਹਾਂ 5-7 ਮਿੰਟ ਉਬਲ ਜਾਵੇ, ਫਿਰ 1 ਚਮਚਾ ਔਲਾ ਪਾਊਡਰ ਲੈ ਕੇ ਤੇ ਤੁਸੀਂ ਆਪਣੇ ਉਹ ਪੱਤੀ ਲੈ ਕੇ ਮੂੰਹ ਖਾ ਕੇ ਉੱਪਰ ਤੇ ਲਸਣ ਵਾਲਾ ਦੁੱਧ ਪੀ ਲੈਣਾ ਹੈਗਾ। ਇਹ ਸਾਰੀ ਲੱਤਾਂ ਨੂੰ ਹਟਾ ਦੇਗਾ ਜੀ। ਜਾਂ ਫਿਰ ਤੁਸੀਂ ਆਪਣੇ ਪਪੀਤਾ ਵੀ ਵਧੀਆ ਚੀਜ਼ ਹੈਗੀ ਇਹਦੇ ਵਿੱਚ। ਦੁਪਹਿਰ ਨੂੰ ਰੋਟੀ ਖਾਣੇ ਤੋਂ ਬਾਅਦ ਤੁਸੀਂ ਪਪੀਤਾ ਜਿਹਾ ਖਾ ਲਿਆ ਕਰੋ, ਉਹ ਵਧੀਆ ਚੀਜ਼ ਹੈਗੀ। ਤੇ ਗੂਗਲ ਦੀਆਂ ਗੋਲੀਆਂ ਇਹਦੇ ਵਿੱਚ ਚੰਗੀਆਂ ਰਹਿੰਦੀਆਂ ਜੀ। ਗੂਗਲ ਦੀਆਂ ਗੋਲੀਆਂ ਤੁਸੀਂ ਆਪਣੇ ਉਹ ਲੈ ਸਕਦੇ ਹੈਗੇ। ਤੇ 10 ਮੂਲਾ ਰਿਸਟ ਇਹ ਬਣਿਆ ਬਣਾਇਆ ਮਿਲ ਜਾਂਦਾ ਜੀ। 10 ਮੂਲਾ ਰਿਸਟ ਇਹ ਤੁਸੀਂ ਆਪਣੇ ਲੈ ਲਿਆ ਕਰੋ। ਇਹ ਲੱਤਾਂ ਮਾ ਸੋਜਾ ਹੋਵੇ, ਲੱਤਾਂ ਮਾ ਦਰਦ ਹੋਵੇ, ਇਹ ਵਧੀਆ ਚੀਜ਼ ਹੈਗੀ। ਫਿਰ ਇੱਕ ਵੀ ਪੁਨਰਵਾ ਆਸ ਬਣਦਾ ਹੈਗਾ ਜੀ, ਜਿਹੜੀ ਲੱਤਾਂ ਮਾ ਸੋਜ ਹੈ, ਗਿੱਟਿਆਂ ਮਾ ਸੋਜ ਹੈ, ਉਹ ਆਪਣੇ ਠੀਕ ਕਰ ਦਿੰਦਾ ਹੈਗਾ। ਫਿਰ 10-15 ਫੁੱਲ ਮਖਾਣੇ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ, ਦੇਸੀ ਘੀ ਮਾ ਭੁੰਨ ਕੇ, ਇਹ ਵੀ ਆਪਣੇ ਵਧੀਆ ਚੀਜ਼ ਹੈਗੀ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਵਿਟਾਮਿਨ ਸੀ ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਫਿਰ ਸੰਤਰਾ, ਅਮਰੂਦ, ਔਲਾ, ਨਿੰਬੂ, ਇਹ ਚੀਜ਼ਾਂ ਤੁਸੀਂ ਆਪਣੇ ਖਾ ਲਿਆ ਕਰੋ। ਫਿਰ ਕਿਸ਼ੋਰ ਗੂਗਲ ਦੀਆਂ ਗੋਲੀਆਂ ਮਿਲ ਜਾਂਦੀਆਂ ਜੀ ਸਾਨੂੰ, ਕਿਸ਼ੋਰ ਗੂਗਲ, ਇਹ ਗੋਲੀਆਂ ਲੈ ਕਰੋ। ਜਿਹੜੀ ਪਿੰਜਣੀਆਂ ਦੁਖਦੀਆਂ ਸਾਰੀਆਂ ਇਹਦੇ ਨਾਲ ਆਪਣੇ ਠੀਕ ਹੋ ਜਾਣਗੀਆਂ। ਇਹਦੇ ਨਾਲ ਜਿਹੜੇ ਕਹਿੰਦੇ ਤੇ ਆਪਣੇ ਢੂਹੀ ਦੁਖਦੀ ਹੈਗੀ, ਉਹਦੇ ਵਿੱਚੋਂ ਤੁਸੀਂ ਆਪਣੇ ਖਸਖਸ ਤੇ ਕਾਲੀਆਂ ਮਿਰਚਾਂ ਬਰਾਬਰ ਲੈਣੀਆਂ ਹੈਗੀਆਂ। ਤੇ ਇਹਦਾ 1 ਚਮਚਾ ਤੁਸੀਂ ਆਪਣੇ ਦੁੱਧ ਨਾਲ ਲੈ ਲਿਆ ਕਰੋ। ਫਿਰ ਨਹੀਂ ਤਾਂ ਇਹਦੇ ਵਿੱਚੋਂ ਤੁਸੀਂ ਰਾਈ ਦਾ ਤੇਲ ਤੇ ਰਾਈ ਦੇ ਤੇਲ ਦੇ ਵਿੱਚੋਂ ਤੁਸੀਂ ਕਪੂਰ ਮਿਕਸ ਕਰਕੇ ਉਹ ਤੁਸੀਂ ਮਾਲਿਸ਼ ਕਰ ਸਕਦੇ। ਜੇ ਨਹੀਂ ਰਾਈ ਦਾ ਤੇਲ ਮਿਲਦਾ ਤਾਂ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਫਿਰ ਤੁਸੀਂ ਆਪਣੇ ਕੁਆਰ ਤੁਸੀਂ ਖਾ ਵੀ ਸਕਦੇ ਹੈਗੇ ਇਹਦੇ ਵਿੱਚੋਂ ਜੀ, ਜਿਹਨਾਂ ਦੇ ਢੂਹੀ ਦੁਖਦੀ ਹੈ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਕੁਆਰ ਦਾ ਗੁੱਦਾ ਘੀ ਮਾ ਭੁੰਨ ਕੇ ਥੋੜ੍ਹੀ ਕਾਲੀ ਮਿਰਚ ਪਾ ਕੇ ਤੁਸੀਂ ਇਹ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ ਜਿਹਦਾ ਤਿਲ ਲੈਣੇ ਹੈਗੇ 30 ਗ੍ਰਾਮ, ਸੂਰਜਮੁਖੀ ਦੇ ਬੀਜ 30 ਗ੍ਰਾਮ, ਅਲਸੀ 30 ਗ੍ਰਾਮ, ਮਗਜ਼ 30 ਗ੍ਰਾਮ, ਬਦਾਮ 30 ਗ੍ਰਾਮ, ਫੁੱਲ ਮਖਾਣੇ 30 ਗ੍ਰਾਮ, ਕਿੱਕਰ ਦੀ ਗੋਂਦ 30 ਗ੍ਰਾਮ, ਸੌਂਫ 30 ਗ੍ਰਾਮ। ਜਿਹੜੇ ਉਹਨੇ ਕਿੱਕਰ ਦੀ ਗੋਂਦ ਤੇ ਫੁੱਲ ਮਖਾਣੇ ਇਹ ਥੋੜ੍ਹੇ ਘੀ ਦੇ ਵਿੱਚੋਂ ਤੁਸੀਂ ਘੀ ਪਾ ਕੇ ਇਹ ਅੱਡ ਕਰਕੇ ਭੁੰਨਣੇ ਹੈਗੇ। ਪਹਿਲਾਂ ਮਖਾਣੇ ਭੁੰਨ ਲਓ, ਫਿਰ ਉਸੀ ਦੇ ਵਿੱਚ ਕਿੱਕਰ ਦਾ ਗੋਂਦ ਭੁੰਨ ਲਓ। ਜ਼ਿਆਦਾ ਖਿੱਲਾਂ ਜਿਹੀਆਂ ਬਣ ਜੂਗੀਆਂ ਇਹਨਾਂ ਦੀਆਂ, ਇਹ ਪਾਸੇ ਰੱਖ ਦੇਣੀਆਂ ਕੱਢ ਕੇ। ਬਾਕੀ ਤੁਸੀਂ ਕਰਨੀਆਂ ਸਾਰੀਆਂ ਚੀਜ਼ਾਂ ਰੋਸਟ, ਜਿਸ ਤਰ੍ਹਾਂ ਫਰਾਈ ਪੈਨ ਨਾਲ ਘੀ ਘੂ ਨਹੀਂ ਪਾਉਣਾ, ਅਸੀਂ ਉਹਨੂੰ ਫਰਾਈ ਜਿਹੀਆਂ ਕਰ ਲੈਣੀਆਂ ਹੈਗੀਆਂ ਥੋੜ੍ਹੀਆਂ ਚੀਜ਼ਾਂ। ਇਹ ਫਿਰ ਸਾਰੀਆਂ ਮਿਕਸ ਕਰਕੇ ਤੁਸੀਂ ਪੀ ਕੇ 1 ਚਮਚਾ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ। ਸਵੇਰ ਨੂੰ 1 ਚਮਚਾ, ਸ਼ਾਮ ਨੂੰ। ਇਹ ਸਾਰੇ ਆਪਣੇ ਜਿੰਨੇ ਦਰਦਾਂ ਹੈਗੇ ਗੋਡਿਆਂ ਵਾਂ, ਗਿੱਟਿਆਂ ਵਾਂ, ਢੂਹੀ ਵਾਂ, ਇਹ ਆਪਣੇ ਹਟਾਣੇ ਨੂੰ ਵਧੀਆ ਚੀਜ਼ ਹੈਗੀ ਜੀ। ਜਾਂ ਫਿਰ ਨਹੀਂ ਤੁਸੀਂ ਆਪਣੇ ਕਿੱਕਰ ਦੇ ਗੋਂਦ ਦੀ ਪੰਜੀਰੀ ਬਣਾ ਕੇ ਵੀ ਖਾ ਸਕਦੇ ਹੈਗੇ। ਥੋੜ੍ਹੀ ਅੰਦਾਜ਼ੇ ਨਾਲ ਤੁਸੀਂ ਬਣਾ ਲਿਓ। ਜੇ ਆਪਣੇ ਕਿੱਕਰ ਦੀ ਗੋਂਦ ਦੀ ਪੰਜੀਰੀ ਬਣਾ ਕੇ ਕਿੱਕਰ ਦਾ ਗੋਂਦ ਤੁਸੀਂ ਅੱਧਾ ਚਮਚਾ ਰੋਜ਼ ਜਾਂ ਪੰਜੀਰੀ ਬਣਾ ਲਓ ਤੁਸੀਂ ਜਿਸ ਤਰ੍ਹਾਂ ਬਣਾਉਂਦੇ। ਛੋਲਿਆਂ ਦੇ ਆਟੇ ਦੀ ਬਣਾਉਣੀ ਹੈ ਪੰਜੀਰੀ, ਛੋਲਿਆਂ ਦੇ ਆਟੇ ਦੀ ਪੰਜੀਰੀ ਬਣਾ ਕੇ ਉਹਦੇ ਵਿੱਚ ਅੱਧਾ ਚਮਚਾ ਤੁਸੀਂ ਆਪਣੇ ਕਿੱਕਰ ਦਾ ਗੋਂਦ, ਇਹਨੂੰ ਪਹਿਲਾਂ ਭੁੰਨ ਲੈਣਾ ਹੈਗਾ। ਤੁਸੀਂ ਕਿੱਕਰ ਦੇ ਗੋਂਦ ਨੂੰ ਵੀ ਭੁੰਨ ਕੇ ਖਿੱਲਾਂ ਜਿਹੀਆਂ ਜਦ ਹੋ ਜੂਗੀਆਂ ਉਹਨਾਂ ਨੂੰ ਪੀ ਕੇ ਅੱਧਾ ਚਮਚਾ ਤੁਸੀਂ ਆਪਣੇ ਵਿੱਚ ਮਿਲਾ ਲਿਆ ਪੰਜੀਰੀ ਦੀ ਜਿੰਨੀ ਵੀ ਖਾਣੀ ਹੈ। ਇਹ ਵੀ ਬੈਕ ਪੇਨ ਵਾਸਤੇ ਵਧੀਆ ਚੀਜ਼ ਹੈ ਜੀ। ਜਿਹੜੇ ਕਹਿੰਦੇ ਸੀਗੇ ਚੱਕਰ ਜੇ ਆਉਂਦੇ ਹੈਗੇ, ਉਹ ਤਾਂ 8-10 ਮਿੰਟ ਤੁਸੀਂ ਆਪਣੇ ਤਵੇ ਤੇ ਗਰਮ ਕਰਕੇ ਥੋੜਾ ਲੂਣ ਮਿਲਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਜੇ ਤੁਹਾਨੂੰ ਫੀਲ ਹੁੰਦਾ ਵੀ ਗਰਮੀ ਨਾਲ ਵੀ ਹੋ ਸਕਦੇ ਤਾਂ ਤੁਸੀਂ ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਨਹੀਂ ਤਾਂ 2 ਚਮਚੇ ਤੁਸੀਂ ਤੁਲਸੀ ਦੇ ਰਸ ਦੇ ਵਿੱਚੋਂ ਸ਼ਹਿਦ ਮਿਲਾ ਕੇ ਉਹ ਤੁਸੀਂ ਛੱਕ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈ ਚੱਕਰ ਆਉਣੇ ਵਾਸਤੇ। ਜਾਂ ਫਿਰ ਜਿਸ ਤਰ੍ਹਾਂ ਕਈ ਵਾਰੀ ਤੁਸੀਂ ਪਾਣੀ ਦੇ ਵਿੱਚੋਂ ਹਲਦੀ ਪਾ ਕੇ ਲੇਪ ਜਿਹਾ ਬਣਾ ਕੇ ਤੁਸੀਂ ਮੱਥੇ ਤੇ ਲਗਾ ਲਿਆ ਕਰੋ, ਉਹਦੇ ਨਾਲ ਵੀ ਹਟ ਸਕਦੇ ਚੱਕਰ। ਜਾਂ ਫਿਰ ਨਾਰੀਅਲ ਦਾ ਪਾਣੀ 1 ਚਮਚਾ ਤੁਸੀਂ ਆਪਣੇ ਨਾਰੀਅਲ ਦਾ ਪਾਣੀ, ਤਿਰਫਲਾ ਪਾਊਡਰ ਇਹ ਯੂਜ਼ ਕਰ ਸਕਦੇ ਹੈ। ਨਾਰੀਅਲ ਦਾ ਪਾਣੀ ਯੂਜ਼ ਕਰ ਸਕਦੇ ਹੈਗੇ ਚੱਕਰ ਜੇ ਗਰਮੀ ਕਰਕੇ ਹੁੰਦੇ ਚੱਕਰ ਤਾਂ ਇਹ ਉਹਨੇ ਤੁਹਾਡੇ ਹਟ ਜਾਂਦੇ। ਜੇ ਕਈ ਵਾਰੀ ਸਰੀਰ ਮਾ ਕਮਜ਼ੋਰੀ ਜਿਹੀ ਹੋ ਜਾਂਦੀ ਉਹਦੇ ਕਰਕੇ ਵੀ ਹੋ ਸਕਦੇ। ਜੇ ਤੁਹਾਨੂੰ ਫੀਲ ਹੁੰਦਾ ਮੇਰਾ ਸਰੀਰ ਨਹੀਂ ਤਾਕਤ ਵਾਲਾ ਜਾਂ ਕਮਜ਼ੋਰੀ ਜਿਹੀ ਫੀਲ ਹੁੰਦੀ। ਹਾਂਜੀ, ਟਾਈਮ ਵੀ ਹੋ ਚੱਲਾ ਆਪਣਾ। ਬਸ ਇਹੀ ਦੱਸਦਾ ਜੀ। 2-3 ਫਿੱਗ ਤੁਸੀਂ ਆਪਣੇ ਦੁੱਧ ਮਾ ਉਬਾਲ ਕੇ ਸਵੇਰ ਨੂੰ ਪੀ ਲਿਆ ਕਰੋ ਤੇ 2-3 ਫਿੱਗ ਤੁਸੀਂ ਆਪਣੇ ਸ਼ਾਮ ਨੂੰ ਜੀ ਇਹ ਲੈ ਲਓ, ਇਹਦੇ ਨਾਲ ਸਾਰੇ ਹਟ ਜਾਣਗੇ। ਚਲੋ ਠੀਕ ਹੈ ਜੀ, ਅਗਲੇ ਹਫਤੇ ਸਹੀ। ਬਾਕੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਸਰੋਤੇ ਸਨ ਜਗਵੀਰ ਸਿੰਘ ਜੀ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਇਲਾਜ।
ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।